पंजाबी रेडियो USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 4082722500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। 2 ਲੋਕੇਸ਼ਨਸ ਹਨ ਇਹਨਾਂ ਦੀਆਂ, ਸੈਂਟਾ ਨੈਲਾ ਵਿੱਚ ਅਤੇ ਮਡੇਰਾ 'ਚ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209-277-0113 ਦੇ ਉੱਤੇ। ਇਸ ਦੇ ਨਾਲ ਕੰਗ ਟਰਾਂਸਪੋਰਟੇਸ਼ਨ ਯੂਬਾ ਸਿਟੀ ਵਾਲੇ, ਜਿਨ੍ਹਾਂ ਨੂੰ ਇਸ ਟਾਈਮ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। ਪੱਕੇ ਲੋਡ ਹਨ ਇਹਨਾਂ ਦੇ। ਟ੍ਰੇਲਰ ਰੈਂਟ ਵੀ ਤੁਸੀਂ ਇਹਨਾਂ ਤੋਂ ਕਰ ਸਕਦੇ ਹੋ। 60 ਸੈਂਟ ਪ੍ਰਤੀ ਮਾਈਲ ਦੇ ਹਿਸਾਬ ਦੇ ਨਾਲ ਡਰਾਈਵਰਸ ਨੂੰ ਦੇਣਗੇ। ਹੋਰ ਜਾਣਕਾਰੀ ਲਈ ਕਾਲ ਸਨੀ ਕੰਗ ਨੰਬਰ 5303019929 5303019929 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 4087227698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਆਪਾਂ ਸਿਲਸਿਲਾ ਸ਼ੁਰੂ ਕਰਦੇ ਹਾਂ। ਭਾਜਪਾ ਦੇ ਕਹਿੰਦੇ ਬੰਗਾਲ ਦਾ ਜਿਹੜਾ ਮੁਖੀ ਆ ਉਸ ਦੇ ਉੱਤੇ ਲੱਗਾ ਝੂਠਾ ਹਲਫਨਾਮਾ ਦੇਣ ਦਾ ਦੋਸ਼। ਦੇਖੋ, ਹਲਫਨਾਮਾ ਵੀ ਝੂਠਾ ਚਲੇ ਜਾਂਦਾ, ਪਰ ਚਲੇ ਵੀ ਕਿਹਨਾਂ ਵੱਲੋਂ ਜਾਂਦਾ? ਜਿਹੜੇ ਲੋਕਾਂ ਦੀ ਨੁਮਾਇੰਦਗੀ ਕਰਦੇ ਆ। ਔਰ ਇਹ ਇੱਕ ਦਫਾ ਨਹੀਂ ਹੋਇਆ, ਇੱਥੇ ਬੜੀ ਦਫਾ ਹੋਇਆ, ਬਹੁਤ ਦਫਾ ਹੋਇਆ। ਇੱਕ ਮਹਾਸ਼ੇ ਦੀ ਤੇ ਚੋਣ ਹੀ ਰੱਦ ਹੋ ਗਈ ਸੀਗੀ, ਉਹਨੇ ਵੀ ਝੂਠਾ ਹਲਫਨਾਮਾ ਦਿੱਤਾ ਸੀਗਾ ਜੀ। ਉਹ ਵੀ ਮੇਰੇ ਖਿਆਲ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਵਿਸ਼ੇਸ਼ ਸੀਗਾ। ਸੋ ਇਸ ਹਲਫਨਾਮੇ ਸਾਰੇ ਕਦੇ ਨਾ ਕਦੇ ਇਸ ਤਰ੍ਹਾਂ ਦੇ ਵਿਵਾਦਤ ਬਣ ਜਾਂਦੇ ਆ, ਜਿਹੜੇ ਲੋਕ ਨੁਮਾਇੰਦਿਆਂ ਵੱਲੋਂ ਦਿੱਤੇ ਗਏ ਹੁੰਦੇ ਆ ਜੀ। ਤਾਂ ਹੁਣ ਇਹ ਜਿਹੜੀ ਨਵੀਂ ਇਸ ਸਿਲਸਿਲੇ 'ਚ ਸ਼ਾਮਲ ਹੋਈ ਆ, ਉਹ ਆ ਬੰਗਾਲ ਤੋਂ, ਜਿੱਥੇ ਇਹਨਾਂ ਦਾ ਜਿਹੜਾ ਦਲੀਪ ਘੋਸ਼ ਆ ਉਹ ਉੱਥੇ ਘਿਰਿਆ ਪਿਆ। ਅਸਲ ਦੇ ਵਿੱਚ ਮਾਮਲਾ ਕੀ ਆ ਕਿ ਉਹਨੇ ਜਿਹੜੀ 2016 ਦੀ ਵਿਧਾਨ ਸਭਾ ਦੀ ਇਲੈਕਸ਼ਨ ਲੜੀ ਸੀ ਖੜਗਪੁਰ ਤੋਂ, ਉਹਦੇ 'ਚ ਜਿਹੜਾ ਹਲਫਨਾਮਾ ਭਰਿਆ ਸੀ, ਉਸ ਹਲਫਨਾਮੇ ਦੇ ਵਿੱਚ ਜਿਸ ਕਾਲਜ ਦਾ ਜ਼ਿਕਰ ਕੀਤਾ ਸੀਗਾ ਕਿ ਮੈਂ ਉਹ ਤੋਂ ਪਾਸ ਆਊਟ ਆ, ਜਦੋਂ ਉਹਦੇ ਵਿੱਚੋਂ ਇੱਕ RTI ਐਕਟਿਵਿਸਟ ਨੇ ਸੂਚਨਾ ਮੰਗੀ ਕਿ ਇਹਦਾ ਜਰਾ ਮੈਨੂੰ ਰਿਕਾਰਡ ਫੋੜ ਕੇ ਦੱਸਿਓ, ਇਹ ਤੁਹਾਡੇ ਇੱਥੇ ਪੜਿਆ, ਕਿਉਂਕਿ ਆਮ ਤੌਰ ਤੇ ਪਤਾ ਹੀ ਹੁੰਦਾ ਤੁਹਾਨੂੰ ਕਿ ਕਿਹੜਾ ਕਿੰਨੇ ਕੁ ਪਾਣੀ 'ਚ ਆ, ਸ਼ਾਇਦ ਉਹ ਇਹਦਾ ਭੇਤੀ ਹੋਣਾ। ਸੋ ਉਹਨਾਂ ਨੇ ਜਿਹੜਾ ਜਵਾਬ ਦਿੱਤਾ RTI ਦਾ, ਉਹ ਕਹਿੰਦੇ ਕਿ ਸਾਡੇ ਇਸ ਕਾਲਜ ਦੇ ਵਿੱਚ 1975 ਤੋਂ ਲੈ ਕੇ 1990 ਤੱਕ, ਯਾਨੀ ਪੂਰੇ 15 ਸਾਲਾਂ 'ਚ ਦਲੀਪ ਘੋਸ਼ ਨਾਂ ਦੇ ਕਿਸੇ ਵਿਅਕਤੀ ਨੇ ਪੇਪਰ ਹੀ ਨਹੀਂ ਦਿੱਤਾ ਜੀ। ਹੁਣ ਇਹ ਮਸਲਾ ਚਲੇ ਗਿਆ ਕਲਕੱਤਾ ਹਾਈ ਕੋਰਟ ਦੇ ਵਿੱਚ, ਤੇ ਹਾਈ ਕੋਰਟ ਨੇ ਇਹਦੇ ਵਕੀਲ ਨੂੰ ਪੁੱਛਿਆ, ਘੋਸ਼ ਸਾਹਿਬ ਦੇ ਵਕੀਲ ਨੂੰ, ਕਿ ਵਕੀਲ ਸਾਹਿਬ ਕਿਸੇ ਨੂੰ ਆਪਣੇ ਕਾਲਜ ਦਾ ਨਾਮ ਹੀ ਭੁੱਲਿਆ, ਤੇ ਜੇ ਇਹ ਹਲਫਨਾਮਾ ਝੂਠਾ ਦੇ ਕੇ ਇਸ ਤਰ੍ਹਾਂ ਲੋਕਾਂ ਦੀ ਨੁਮਾਇੰਦਗੀ ਕਰਦਾ ਪਿਆ ਤੇ ਫਿਰ ਇਹਦੇ ਨਾਲੋਂ ਮਾੜੀ ਗੱਲ ਨਹੀਂ। ਸੋ ਉਹਨਾਂ ਨੇ ਹੁਣ ਇਹਨੂੰ ਜੂਨ ਤੱਕ ਦੀ ਮੋਹਲਤ ਦਿੱਤੀ ਆ ਕਿ ਭਾਈ ਸਾਹਿਬ ਜੂਨ ਦੇ ਵਿੱਚ ਸਾਰੇ ਆਪਣੇ ਦਸਤਾਵੇਜ਼ ਪੜ੍ਹਾਈ ਦੇ ਲੈ ਕੇ ਇੱਥੇ ਹਾਜ਼ਰ ਹੋ, ਸਾਨੂੰ ਘੱਟੋ ਘੱਟ ਪਤਾ ਤੇ ਲੱਗੇ ਕਿ ਤੂੰ ਕਿਹੜੇ ਕਾਲਜ ਦੇ ਵਿੱਚ ਭਾਗ ਲਾਏ ਆ। ਹੁਣ ਇਹ ਸਾਰੇ ਆਪਣੇ ਸਰਟੀਫਿਕੇਟ ਜਿਹੜੇ ਉੱਥੇ ਪੇਸ਼ ਕਰੂ, ਪਤਾ ਲੱਗੂਗਾ ਕਿ ਕੀ ਇਹਦਾ ਕਾਲਜ ਗੁੰਮ ਹੈ। ਜਿਵੇਂ ਅੱਗੇ ਮੋਦੀ ਸਾਹਿਬ ਦਾ ਰਿਕਾਰਡ ਨਹੀਂ ਲੱਭਦਾ ਪਿਆ, ਕਿਸੇ ਨੇ RTI ਪਾਈ ਸੀ 2014 ਦੇ ਵਿੱਚ ਕਿ ਮੋਦੀ ਸਾਹਿਬ ਕਿਹੜੇ ਸਟੇਸ਼ਨ ਤੇ ਚਾਹ ਵੇਚਦੇ ਰਹੇ ਆ, ਕਿਉਂਕਿ ਇੱਥੇ ਜਿੰਨੇ ਵੀ ਵੈਂਡਰ ਹੁੰਦੇ ਆ, ਵੈਂਡਰ ਤੋਂ ਕੁੱਲੀ ਤੱਕ ਜਿੰਨੇ ਵੀ ਉੱਥੇ ਕੰਮ ਕਰਦੇ ਆ ਰੇਲਵੇ ਸਟੇਸ਼ਨ ਤੇ, ਸਾਰੇ ਹੀ ਰਜਿਸਟਰਡ ਹੁੰਦੇ ਆ, ਕੋਈ ਵੀ ਅਨਰਜਿਸਟਰਡ ਉੱਥੇ ਕੰਮ ਨਹੀਂ ਕਰ ਸਕਦਾ। ਤੇ ਰੇਲਵੇ ਨੇ ਆਖਿਆ ਕਿ ਸਾਡੇ ਕੋਲ ਤੇ ਕੋਈ ਭਾਈ ਇਹੋ ਜਿਹਾ ਰਿਕਾਰਡ ਹੈ ਨਹੀਂਗਾ। ਤਾਂ ਜਿਵੇਂ ਅੱਗੇ ਮੋਦੀ ਸਾਹਿਬ ਦਾ ਰਿਕਾਰਡ ਜਿਹੜਾ ਉਹ ਹਾਲੇ ਤੱਕ ਲੱਭਦਾ ਨਹੀਂ ਪਿਆ, ਕਿ ਇਹ ਰਿਕਾਰਡ ਜਿਹੜਾ ਉਹ ਲੱਭੇਗਾ ਜਾਂ ਗੁੰਮ ਹੋ ਜਾਊਗਾ, ਸਮਾਂ ਦੱਸੂਗਾ। ਪਰ ਇਸ ਤਰ੍ਹਾਂ ਦੀ ਅੱਗੇ ਇੱਕ ਨੌਬਤ ਆਮ ਆਦਮੀ ਪਾਰਟੀ 'ਚ ਵੀ ਆ ਗਈ ਸੀਗੀ। ਤੁਹਾਨੂੰ ਪਤਾ ਉਹ ਜਿਹੜਾ
ਇਹਨਾਂ ਦਾ ਇੱਕ ਮੰਤਰੀ ਫੜਿਆ ਗਿਆ ਸੀਗਾ, ਉਹਨੂੰ ਪੁਲਿਸ ਵਾਲੇ ਉਹਦੇ ਕਾਲਜ ਦੇ ਵਿੱਚ ਲੈ ਗਏ, ਕਹਿੰਦੇ ਕਿ ਚੱਲ ਏਦਾਂ ਕਰ, ਸਾਨੂੰ ਪ੍ਰਿੰਸੀਪਲ ਦਾ ਕਮਰਾ ਦਿਖਾ ਦੇ ਜਿੱਥੇ ਤੇਰਾ ਪ੍ਰਿੰਸੀਪਲ ਵਿਆਹ ਕਰਦਾ ਸੀਗਾ, ਜਿਹੜਾ ਉਹਨੇ ਕਾਲਜ ਦੱਸਿਆ ਸੀ ਜਿੱਥੋਂ ਮੈਂ ਡਿਗਰੀ ਕੀਤੀ ਹੈ ਕਾਨੂੰਨ ਦੀ। ਉਹ ਕਹਿੰਦਾ ਜੀ ਕਿ ਮੈਨੂੰ ਭੁੱਲ ਗਿਆ। ਫਿਰ ਕਹਿੰਦੇ ਤੂੰ ਕਲਾਸਰੂਮ ਹੀ ਦੱਸ ਦੇ, ਜਿਹੜੀ ਕਲਾਸ ਦੇ ਵਿੱਚ ਪੜ੍ਹਿਆ ਕਰਦਾ ਸੀ। ਕਹਿੰਦਾ ਜੀ ਮੈਨੂੰ ਭੁੱਲ ਗਿਆ। ਉਹ ਕਹਿੰਦੇ ਤੂੰ ਛੇਕੜ ਇਹੀ ਦੱਸ ਦੇ, ਉਹ ਕੰਟੀਨ ਕਿਹੜੀ ਆ ਜਿਹਦੇ ਵਿੱਚ ਬੱਤੇ ਬੁੱਤੇ ਪੀਆ ਕਰਦਾ ਸੀ। ਉਹ ਕੰਟੀਨ ਵੀ ਯਾਦ ਨਹੀਂ। ਕਹਿੰਦੇ ਇਹ ਤੇ ਦੱਸਦੇ ਰਾਤ ਕਿੱਥੇ ਕੱਢਦਾ ਸੀ। ਕਹਿੰਦਾ ਇਹ ਵੀ ਪਤਾ ਨਹੀਂ। ਸੋ ਇਹ ਅਤਾ ਪਤਾ ਨਹੀਂ ਵਾਲਾ ਕਹਾਣਾ ਜਿਹੜਾ ਉਹ ਇੱਥੇ ਚੱਲਦਾ ਹੈ। ਹੁਣ ਇਹਦੇ ਵਿੱਚ ਦਲੀਪ ਘੋਸ਼ ਅੱਗੇ ਕੀ ਗੁਲ ਖਿਲਾਉਂਦਾ, ਉਹ ਜੂਨ ਤੱਕ ਸਾਨੂੰ ਪਤਾ ਲੱਗੂਗਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਖਬਰ ਜਲ ਵਿਵਾਦ, ਕੇਂਦਰ ਨੇ ਕਰਨਾਟਕ ਚੋਣਾਂ ਦਾ ਦਿੱਤਾ ਹਵਾਲਾ, ਸੁਪਰੀਮ ਕੋਰਟ ਨੇ ਪਾਈ ਜਿਹੜੀ ਹੈ ਫਟਕਾਰ। ਦੇਖੋ ਕਾਵੇਰੀ ਜਲ ਵਿਵਾਦ ਦਾ ਮਾਮਲਾ ਜਿਹੜਾ ਤੁਹਾਨੂੰ ਪਤਾ ਹੀ ਆ ਕਿ ਇਹੋ ਜਿਹਾ ਜਿੱਦਾਂ ਪੰਜਾਬ ਤੇ ਹਰਿਆਣੇ ਦੇ ਦਰਮਿਆਨ SYL ਦਾ ਮੁੱਦਾ, SYL ਸੁੱਕੀ ਆ ਜਦ ਕਿ ਕਾਵੇਰੀ ਨਦੀ ਹੈ ਜਿਹੜੀ ਉਹ ਵਗਦੀ ਆ ਜੀ। ਹੁਣ ਜਿਹੜਾ ਬੰਗਲੌਰ ਆ ਉਹ ਉਸ ਕਾਵੇਰੀ ਨਦੀ ਤੇ ਹੀ ਨਿਰਭਰ ਕਰਦਾ। ਸਮੱਸਿਆ ਕੀ ਸੀਗੀ? ਸਮੱਸਿਆ ਇਹ ਸੀਗੀ ਕਿ ਕਰਨਾਟਕ ਨੂੰ ਜਿੰਨਾ ਉਹਦਾ ਹਿੱਸਾ ਦਿੱਤਾ ਗਿਆ ਸੀਗਾ ਮਿਲ ਕੇ, ਉਹਦੀ ਜਿਹੜੀ ਬੰਗਲੌਰ ਦੀ ਦਰਕਾਰ ਸੀਗੀ ਉਹ ਵੱਧ ਗਈ, ਕਿਉਂਕਿ ਬੰਗਲੌਰ ਸ਼ਹਿਰ ਬੜਾ ਵਿਕਸਿਤ ਹੋਇਆ। ਤਾਂ ਉਹਨਾਂ ਨੇ ਉਹਦੇ ਆਧਾਰ ਤੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਦਰਖਾਸਤ ਕੀਤੀ ਸੀਗੀ। ਸੁਪਰੀਮ ਕੋਰਟ ਨੇ ਕੁਝ ਹਿੱਸਾ ਹੋਰ ਵਧਾ ਦਿੱਤਾ ਸੀਗਾ ਕਰਨਾਟਕ ਦਾ, ਜਿਹੜਾ ਪਹਿਲਾਂ ਟ੍ਰਿਬਿਊਨਲ ਨੇ ਦਿੱਤਾ ਸੀਗਾ ਉਹ ਤੋਂ ਥੋੜਾ ਜਿਹਾ ਹਿੱਸਾ ਇਹਨਾਂ ਦਾ ਹੋਰ ਵਧਾ ਦਿੱਤਾ ਸੀਗਾ। ਤਾਂ ਜਿਹੜੇ ਤਮਿਲਨਾਡੂ ਵਾਲੇ ਸੀਗੇ ਉਹ ਫਿਰ ਸੁਪਰੀਮ ਕੋਰਟ 'ਚ ਗਏ ਸੀਗੇ। ਉਹ ਕਹਿੰਦੇ ਕਿ ਦੇਖੋ ਮਸਲਾ ਇਹ ਆ ਕਿ ਠੀਕ ਹੈ ਜੋ ਟ੍ਰਿਬਿਊਨਲ ਨੇ ਅਵਾਰਡ ਦੇ ਦਿੱਤਾ, ਠੀਕ ਹੈ, ਸੁਪਰੀਮ ਕੋਰਟ ਨੇ ਮੋਹਰ ਲਾ ਦਿੱਤੀ, ਠੀਕ ਆ, ਪਰ ਜਿਹੜਾ ਸਾਨੂੰ ਪਾਣੀ ਤੈਅ ਕਰਕੇ ਦਿੱਤਾ ਜਾਂਦਾ ਉਹ ਤੈਅ ਮਾਤਰਾ 'ਚ ਵੀ ਪਾਣੀ ਸਾਡੇ ਤੱਕ ਨਹੀਂ ਪਹੁੰਚਦਾ, ਕਿਉਂਕਿ ਕੰਟਰੋਲ ਹੈ ਜਿਹੜਾ ਪਾਣੀ ਛੱਡਣ ਦਾ ਉਹ ਕਰਨਾਟਕ ਦੇ ਕੋਲ ਆ, ਤਾਂ ਉਹ ਤੈਅ ਮਾਤਰਾ ਦੇ ਵਿੱਚ ਪਾਣੀ ਨਹੀਂ ਛੱਡਦਾ। ਤਾਂ ਫਿਰ ਸੁਪਰੀਮ ਕੋਰਟ ਨੇ ਕੀ ਕਿਹਾ ਸੀਗਾ ਕਿ ਇੱਕ ਕਾਵੇਰੀ ਮੈਨੇਜਮੈਂਟ ਬੋਰਡ ਬਣਾਓ ਜਿਹਦੇ ਵਿੱਚ ਉਹਨਾਂ ਦੇ ਬੰਦੇ ਵੀ ਹੋਣ, ਤੁਹਾਡੇ ਬੰਦੇ ਵੀ ਹੋਣ, ਤਾਂ ਕਿ ਜਿਹੜਾ ਪਾਣੀ ਮਿੱਥਿਆ ਗਿਆ ਕਿ ਕਿਹਨੂੰ ਕਿੰਨੀ ਮਾਤਰਾ 'ਚ ਮਿਲੂਗਾ ਉਹਨੂੰ ਓਨੀ ਮਾਤਰਾ 'ਚ ਪਾਣੀ ਹੈ ਜਿਹੜਾ ਪੂਰਾ ਮਿਲੇ, ਸਾਰਿਆਂ ਨੂੰ ਹੱਕ ਬਰੋਬਰ ਮਿਲੇ। ਪਰ ਹੁਣ ਮਸਲਾ ਕੀ ਸੀਗਾ ਕਿ ਜੇ ਕਰਨਾਟਕ ਤੇ ਇਸ ਤਰ੍ਹਾਂ ਦੀ ਸਖਤਾਈ ਕਰ ਦਿੱਤੀ ਜਾਂਦੀ ਆ ਤਾਂ ਉਹ ਸਖਤਾਈ ਕਿਹਦੇ ਲੇਖੇ ਲੱਗਣੀ? ਭਾਰਤੀ ਜਨਤਾ ਪਾਰਟੀ ਦੇ, ਕਿਉਂਕਿ ਕੇਂਦਰ 'ਚ ਉਹ ਆ, ਮੈਨੇਜਮੈਂਟ ਬੋਰਡ ਦਾ ਗਠਨ ਉਹਨੇ ਕਰਨਾ। ਤਾਂ ਜਿਹੜਾ ਪਾਣੀ ਵਾਧੂ ਕਰਨਾਟਕ ਦੇ ਵਿੱਚ ਜਾਂਦਾ, ਜਦੋਂ ਉਹ ਬੰਦ ਹੋਊਗਾ, ਪਾਣੀ ਜਿਹੜਾ ਤਮਿਲਨਾਡੂ ਨੂੰ ਪੂਰਾ ਦਿੱਤਾ ਜਾਊਗਾ, ਤਾਂ ਉਹਦੇ ਵਿੱਚ ਉੱਥੋਂ ਦੇ ਲੋਕਾਂ ਨੇ ਔਖ ਮਹਿਸੂਸ ਕਰਨੀ ਹੈ। ਸੋ ਇਸ ਕਰਕੇ ਕਿ ਚੱਲਦੀਆਂ ਚੋਣਾਂ ਦੇ ਵਿੱਚ ਸਾਡਾ ਨੁਕਸਾਨ ਨਾ ਹੋਵੇ, ਭਾਰਤੀ ਜਨਤਾ ਪਾਰਟੀ ਵਾਲੇ ਇਸ ਕੰਮ ਨੂੰ ਟਾਲਦੇ ਆਏ। ਹਾਲਾਂਕਿ ਸੁਪਰੀਮ ਕੋਰਟ ਦੇ ਵਿੱਚ ਕਈ ਤਰੀਕਾ ਪੈ ਗਈਆਂ। ਐਤਕੀ ਹੁਣ ਜਦੋਂ ਪੇਸ਼ ਹੋਇਆ ਤਾਂ ਇਹਨਾਂ ਨੇ ਫੇਰ ਆਖਿਆ, ਕਹਿੰਦੇ ਜੀ ਕਿ ਕਰਨਾਟਕ ਦੀ ਚੋਣ ਲੰਘ ਲੈਂਦੇ ਕਿਉਂਕਿ ਸਾਰੇ ਰੁੱਝੇ ਆ। ਤੇ ਸੁਪਰੀਮ ਕੋਰਟ ਬਹੁਤ ਸਖਤ ਲਹਿਜੇ ਦੇ ਵਿੱਚ ਇਹਨਾਂ ਨੂੰ ਪੈ ਗਈ, ਫਟਕਾਰਾਂ ਲਾਈਆਂ, ਝਾੜਾਂ ਪਾਈਆਂ। ਉਹ ਕਹਿੰਦੇ ਕਿ ਕਮਾਲ ਦੀ ਗੱਲ ਆ, ਤੁਹਾਨੂੰ ਚੋਣਾਂ ਦੀ ਪਈ ਆ। ਇੱਥੇ ਤਮਿਲਨਾਡੂ ਵਾਲੇ ਕਹਿੰਦੇ ਆ ਕਿ ਗਰਮੀ ਦਾ ਮੌਸਮ ਹੈ, ਸਾਡੇ ਇੱਥੇ ਪਾਣੀ ਦੀ ਕਿੱਲਤ ਹੈ, ਅਸੀਂ ਤੇ ਗਲਾਸ ਪਾਣੀ ਨੂੰ ਤਰਸਦੇ ਪਏ ਆ, ਸਾਡੇ ਖੇਤ ਸੁੱਕਦੇ ਪਏ ਆ, ਲੋਕ ਧਰਿਆਏ ਮਰਦੇ ਪਏ ਆ, ਤੁਹਾਨੂੰ ਆਪਣੇ ਇਲੈਕਸ਼ਨ ਦੇ ਲਾਹ ਦੀ ਪਈ ਆ। ਸੋ ਇਸ ਕਰਕੇ ਇਹਨਾਂ ਨੇ ਤਰੀਕ ਜਿਹੜੀ ਆ ਉਹ ਬਹੁਤੀ ਇਹਨਾਂ ਨੂੰ ਲੰਮੀ ਨਹੀਂ ਦਿੱਤੀ। ਮੇਰੇ ਖਿਆਲ ਦੇ ਨਾਲ ਇੱਕ ਅੱਧ ਦਿਨ ਦੀ ਤਰੀਕ ਆ, ਸ਼ਾਇਦ ਆਉਣ ਵਾਲੇ 8 ਮਈ ਦੇ ਦਿਨ ਨੂੰ ਇਹਨਾਂ ਨੇ ਜਾ ਕੇ ਫਿਰ ਉੱਥੇ ਕਰਨਾ। ਪਰ ਜੋ ਵੀ ਆ, ਇਹ ਚਲਾਕੀਆਂ ਕਰਦੇ ਕਈ ਦਫਾ ਦੂਸਰੇ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਦਿੰਦੇ। ਤਮਿਲਨਾਡੂ ਦੇ ਕਿਸਾਨ ਕਿਸ ਤਰ੍ਹਾਂ ਵਿਲਕਦੇ ਆ, ਅਸੀਂ ਦਿੱਲੀ ਦੇ ਵਿੱਚ ਵੇਖੇ ਸੀ, ਤੁਹਾਨੂੰ ਯਾਦ ਹੀ ਹੋਣਾ, ਲੋਕ ਪਿਸ਼ਾਬ ਤੱਕ ਆਪਣਾ ਪੀ ਕੇ ਤੇ ਵਿਰੋਧ ਕਰਦੇ ਰਹੇ ਆ। ਤਮਿਲਨਾਡੂ ਦੇ ਕਿਸਾਨਾਂ ਦਾ ਬਹੁਤ ਬੁਰਾ ਹਾਲ ਆ। ਕੁਝ ਖਾਸ ਇਲਾਕਿਆਂ ਦੇ ਵਿੱਚ ਉਹਨਾਂ ਦੇ ਇੱਥੇ ਬਹੁਤ ਸੌਖਾ ਰਹਿੰਦਾ, ਪਾਣੀ ਦੀ ਕਿੱਲਤ ਰਹਿੰਦੀ ਆ। ਪਰ ਇਹਨਾਂ ਨੂੰ ਇਹ ਆ ਕਿ ਅਸੀਂ ਕਿਸੇ ਤਰੀਕੇ ਨਾਲ ਵੋਟਾਂ ਦਾ ਝਾੜ ਜਿਹੜਾ ਉਹ ਵਧੇਰੇ ਝਾੜ ਲਈਏ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਕਾਂਗਰਸ ਦੇ ਸ਼ਾਹਕੋਟ ਤੋਂ ਉਮੀਦਵਾਰ ਦੇ ਉੱਤੇ ਪਰਚਾ ਦਰਜ। ਦੇਖੋ ਇਹ ਉਹ ਉਮੀਦਵਾਰ ਆ ਜਿਹੜਾ ਭੰਗੜਾ ਪਾ ਕੇ ਟਿਕਟ ਮਿਲਣ ਦੀ ਖੁਸ਼ੀ ਦੇ ਵਿੱਚ ਮੇਰੇ ਖਿਆਲ ਦੇ ਨਾਲ ਹਾਲੇ ਲੱਤਾਂ ਦੀਆਂ ਖੱਲੀਆਂ ਵੀ ਤੁੜਵਾ ਕੇ ਨਹੀਂ ਬੈਠਾ ਹੋਣਾ, ਲੱਤਾਂ ਦੀਆਂ ਖੱਲੀਆਂ ਵੀ ਉਦਾਂ ਦੀਆਂ ਉਦਾਂ ਹੋਣੀਆਂ। ਉਹਨੂੰ ਉੱਤੋਂ ਇਹ ਮੈਨੂੰ ਖਬਰ ਮਿਲ ਗਈ ਕਿ ਉਹਦੇ ਤੇ ਪਰਚਾ ਦਰਜ ਹੋ ਗਿਆ। ਮੇਰੇ ਖਿਆਲ ਦੇ ਨਾਲ ਇਹ ਬਹੁਤ ਵੱਡੀ ਨਾ ਇਨਸਾਫੀ ਹੈ ਨਾ ਬੰਦੇ ਨਾਲ, ਕਿ ਐਡੀ ਵੱਡੀ ਖੁਸ਼ੀ ਮਿਲੇ ਤੇ ਨਾਲ ਦੀ ਨਾਲ ਤੜਾਕ ਕਰਕੇ ਐਡਾ ਗਮ ਉਹਨੂੰ ਟੱਕਰ ਜਾਵੇ। ਸੋ ਇਹ ਪਰਚਾ ਦਰਜ ਹੋਇਆ ਤੜਕੇ 4 ਵਜੇ।
ਲਾਲਾ ਲਾਲਾ ਹੋ ਗਈ ਪੂਰੇ ਪੰਜਾਬ ਦੇ ਵਿੱਚ ਕਿ ਲਾੜ ਲੜਾ ਕੇ ਲਾਡੀ ਨੂੰ ਟਿਕਟ ਦਿੱਤੀ ਸੀਗੀ ਤੇ ਨਾਲ ਦੀ ਨਾਲ ਆ ਕੀ ਖੱਖੜ ਕਹੀਆ ਪੈ ਗਿਆ। ਹੁਣ ਇਹਦੇ ਤੇ ਜਿਹੜਾ ਪਰਚਾ ਦਰਜ ਹੋਇਆ ਇਹ ਉਹੀ ਪਰਚਾ ਦਰਜ ਹੋਇਆ ਜਿਹਦੀ ਆਪਾਂ ਅੱਗੇ ਚਰਚਾ ਕੀਤੀ ਸੀ, ਸਟਿੰਗ ਆਪਰੇਸ਼ਨ ਦੀ ਜੀ। ਤਾਂ ਸਟਿੰਗ ਆਪਰੇਸ਼ਨ ਦੇ ਵਿੱਚ ਜਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ ਸੀਗੀਆਂ ਉਹ ਮਾਈਨਿੰਗ ਨਾਲ ਜੁੜੀਆਂ ਸੀਗੀਆਂ, ਤਾਂ ਇਹ ਮਸਲਾ ਜਿਹੜਾ ਉਹ ਮਾਈਨਿੰਗ ਦਾ ਹੀ ਦਰਜ ਕੀਤਾ ਗਿਆ, ਮਾਮਲਾ ਮਾਈਨਿੰਗ ਦਾ ਹੀ ਦਰਜ ਕੀਤਾ ਗਿਆ। ਚੋਣ ਕਮਿਸ਼ਨ ਦੀਆਂ ਸ਼ਾਇਦ ਹਦਾਇਤਾਂ ਹੋਣਗੀਆਂ। ਤਾਂ ਜਿਹੜਾ ਇੰਸਪੈਕਟਰ ਹੈ ਜਿਹਨੇ ਮਹਿਤਪੁਰ ਥਾਣੇ ਦੇ ਵਿੱਚ ਇਹ ਮਾਮਲਾ ਦਰਜ ਕੀਤਾ, ਇਹ ਵੀ ਬਦਲ ਕੇ ਥੋੜੇ ਦਿਨ ਪਹਿਲਾਂ ਹੀ ਆਇਆ ਦੱਸਦੇ ਆ ਜੀ। ਇਹਨੇ ਜਦੋਂ ਪਰਚਾ ਦਰਜ ਕਰ ਦਿੱਤਾ, ਲਾਲਾ ਲਾਲਾ ਹੋਈ, ਫਿਰ ਤੁਰੰਤ ਉਹਦਾ ਅਸਤੀਫਾ ਵੀ ਆ ਗਿਆ। ਸੋਸ਼ਲ ਮੀਡੀਆ ਤੇ ਉਹਦਾ ਅਸਤੀਫਾ ਚੱਲ ਪਿਆ, ਖਬਰਾਂ 'ਚ ਚੱਲ ਪਿਆ। ਬਾਅਦ ਦੇ ਵਿੱਚ ਨਾਲ ਦੀ ਨਾਲ ਖਬਰ ਆ ਗਈ ਕਿ ਅਸਤੀਫਾ ਉਹਦਾ ਵਾਪਸ ਹੋ ਗਿਆ। ਹਾਲਾਂਕਿ ਜਿਹੜਾ ਉਹ ਇੰਸਪੈਕਟਰ ਹੈ ਉਹ ਕਹਿੰਦਾ ਕਿ ਮੈਂ ਤੇ ਅਸਤੀਫਾ ਦਿੱਤਾ ਹੀ ਨਹੀਂ, ਪਰ ਲੋਕੀ ਦੱਸਦੇ ਆ ਕਿ ਪਹਿਲਾਂ ਅਸਤੀਫਾ ਉਹਨੇ ਦਿੱਤਾ ਪਰ ਬਾਅਦ ਦੇ ਵਿੱਚ ਵਾਪਸ ਲੈ ਲਿਆ। ਪਹਿਲਾਂ ਅਸਤੀਫਾ ਇਸ ਕਰਕੇ ਦਿੱਤਾ ਕਿਉਂਕਿ ਉਹ ਮੰਨਦਾ ਸੀਗਾ ਕਿ ਕਿਤੇ ਨਾ ਕਿਤੇ ਮੇਰਾ ਜਿਹੜਾ ਉਤਲਾ ਅਫਸਰ ਆ ਉਹਦੇ ਤੇ ਦਬਾਅ ਬਣਾਇਆ ਜਾ ਰਿਹਾ, ਉਹ ਸ਼ਾਇਦ ਉਹਦੇ ਤੇ ਦਬਾਅ ਬਣਾ ਰਿਹਾ ਹੋਵੇ। ਫਿਰ ਵਾਪਸ ਇਸ ਕਰਕੇ ਦਿੱਤਾ ਗਿਆ ਕਿਉਂਕਿ ਥੋੜੇ ਦਿਨ ਪਹਿਲਾਂ ਉਹਨੂੰ ਚੋਣ ਕਮਿਸ਼ਨ ਨੇ ਲਾਇਆ ਸੀਗਾ, ਤਾਂ ਇਹਦੇ ਵਿੱਚ ਚੋਣ ਕਮਿਸ਼ਨ ਦੀ ਵੀ ਕਿਤੇ ਨਾ ਕਿਤੇ ਵੇਖੀ ਹੁੰਦੀ ਸੀਗੀ। ਸੋ ਸਾਰਾ ਕੁਛ ਹੈ ਜਿਹੜਾ ਉਹ ਅੱਜ ਪੂਰੇ ਦਿਨ ਦੇ ਵਿੱਚ ਚੱਲਦਾ ਰਿਹਾ। ਹੁਣ ਅੱਗੇ ਕੀ ਹੋਊਗਾ ਕੀ ਨਹੀਂ ਹੋਊਗਾ ਉਹ ਸਮਾਂ ਦੱਸੂਗਾ, ਪਰ ਲਾਡੀ ਨੇ ਜਿਹੜਾ ਸਟਾਰਟਿੰਗ ਪੁਆਇੰਟ ਤੋਂ ਸਟਾਰਟ ਲੈਣਾ ਸੀਗਾ ਦੌੜ ਦੇ ਵਿੱਚ, ਉਹਦੇ 'ਚ ਤੇ ਹੁਣ ਇੱਕ ਵਾਰੀ ਉਹ ਉਖੜ ਗਿਆ, ਕਾਂਗਰਸ ਵੀ ਉਖੜ ਗਈ ਸਮਝ ਲਓ। ਪਰ ਉਹ ਅੱਗੇ ਇਹਨੂੰ ਰਿਕਵਰ ਕਿੱਦਾਂ ਕਰਦੇ ਆ, ਅੱਗੇ ਇਹਨੂੰ ਠੀਕ ਕਿੱਦਾਂ ਕਰਦੇ ਆ, ਉਹ ਆਉਣ ਵਾਲਾ ਸਮਾਂ ਦੱਸੂਗਾ। ਪਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਦੇਖੋ ਜਿਸ ਬੰਦੇ ਤੇ ਸਟਿੰਗ ਦਾ ਦੋਸ਼ ਲੱਗਾ, ਜਿਸ ਬੰਦੇ ਦੇ ਬਰਖਲਾਫ ਇੱਕ ਕਿਸਾਨ ਨੇ 3-4 ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਹਦੇ 'ਚ ਉਹਨੇ ਕਈ ਤਰ੍ਹਾਂ ਦੇ ਦੋਸ਼ ਲਾਏ, ਫਿਰ ਬਾਅਦ ਦੇ ਵਿੱਚ ਚੱਲਦੀ ਚੋਣ ਦੇ ਵਿੱਚ ਜਦੋਂ ਉਹਨੂੰ ਉਮੀਦਵਾਰ ਡਿਕਲੇਅਰ ਕਰ ਦਿੱਤਾ ਜਾਂਦਾ ਉਦੋਂ ਉਹਦੇ ਤੇ ਪਰਚਾ ਦਰਜ ਹੋ ਜਾਂਦਾ, ਤਾਂ ਫਿਰ ਵੀ ਕਾਂਗਰਸ ਜਿਹੜੀ ਹੈ ਉਸ ਬੰਦੇ ਤੇ ਆਪਣਾ ਭਰੋਸਾ ਰੱਖਦੀ ਹੈ। ਕਾਂਗਰਸ ਵਰਗੀ ਦਰਿਆਦਿਲ ਪਾਰਟੀ ਮੇਰੇ ਖਿਆਲ ਦੇ ਨਾਲ ਫਿਰ ਕੋਈ ਹੋਰ ਨਹੀਂ ਹੋ ਸਕਦੀ। ਪੰਜਾਬ ਦੇ ਵਿੱਚ ਸ਼ਾਇਦ ਅਕਾਲੀ ਹੋਣਗੇ ਦੂਜੇ ਨੰਬਰ ਤੇ, ਵੈਸੇ ਤੇ ਹੁਣ ਸਾਰੇ ਸਿਆਸੀ ਸੰਗਠਨ ਇਹੋ ਜਿਹੇ ਹੋ ਗਏ ਆ, ਸਾਰਿਆਂ ਨੇ ਆਪਣੇ ਆਪ ਦੇ ਜਿਹੜੇ ਸੁਭਾਅ ਉਸ ਤਰ੍ਹਾਂ ਦੇ ਕਰ ਲਏ ਆ। ਪਰ ਆਹ ਜਿਸ ਤਰੀਕੇ ਦੀ ਕਾਰਗੁਜ਼ਾਰੀ ਦਿਖਾਈ ਜਾ ਰਹੀ ਆ ਉਹਦੇ ਤੋਂ ਲੋਕ ਹੈਰਾਨ ਆ ਕਿ ਇੱਕ ਬੰਦੇ ਤੇ ਦੋਸ਼ ਇੰਨੇ ਲੱਗੇ ਪਰ ਬਾਵਜੂਦ ਇਸ ਤੇ ਉਹਦੇ ਤੇ ਭਰੋਸਾ ਜਤਾਇਆ ਗਿਆ। ਜਦੋਂ ਟਿਕਟ ਮਿਲ ਗਈ ਫਿਰ ਉਹਦੇ ਤੇ ਪਰਚਾ ਦਰਜ ਹੋ ਜਾਂਦਾ, ਤੇ ਫਿਰ ਪਰਚਾ ਦਰਜ ਹੋਣ ਦਾ ਜਿਹੜਾ ਕਾਰਨ ਆ ਉਹਨੂੰ ਮੰਨਣ ਦੀ ਥਾਂ ਤੇ ਕਿਹਾ ਜਾ ਰਿਹਾ ਜੀ ਕਿ ਸਾਰੀ ਅਕਾਲੀਆਂ ਦੀ ਕਰਾਮਾਤ ਹੈ। ਲਾਡੀ ਵੀ ਇਹੋ ਗੱਲ ਕਹਿੰਦਾ ਪਿਆ, ਲਾਡੀ ਦੇ ਸਮਰਥਕ ਵੀ ਇਹੋ ਗੱਲ ਕਹਿੰਦੇ ਪਿਆ, ਤੇ ਜਿਹੜੇ ਵਿਰੋਧੀ ਆ ਉਹ ਕਹਿੰਦੇ ਆ ਕਿ ਜੇ ਕੋਡ ਆਫ ਕੰਡਕਟ ਦੇ ਵਿੱਚ ਅਕਾਲੀਆਂ ਨੇ ਆਪਣਾ SHO ਬਦਲਾ ਕੇ ਇਸ ਥਾਣੇ 'ਚ ਲਿਆਂਦਾ, ਫਿਰ ਤੁਹਾਡੇ ਤੇ ਝੂਠਾ ਪਰਚਾ ਦਰਜ ਕਰਵਾ ਦਿੱਤਾ, ਨਾਲ ਤੁਹਾਡੇ ਸਟਿੰਗ ਵੀ ਹੋ ਗਏ, ਸਾਰਾ ਕੁਝ ਅਕਾਲੀ ਕਰਦੇ ਆ, ਤੇ ਫਿਰ ਕਿਉਂ ਨਾ ਕੈਪਟਨ ਅਮਰਿੰਦਰ ਸਿੰਘ ਨੂੰ ਆਖੀਏ ਕਿ ਉਹ 4 ਦਿਨ ਪਾਸੇ ਵਾਂਢੇ ਘੁੰਮਾਵੇ ਤੇ ਪਿੱਛੇ ਰਾਜ ਹੀ ਚੱਲਣਾ, ਰਾਜ ਅਕਾਲੀ ਚਲਾਈ ਜਾਂਦੇ ਆ। ਜਦੋਂ ਅਫਸਰ ਵੀ ਉਹਨਾਂ ਨੇ ਬਦਲਨੇ, ਪਰਚੇ ਵੀ ਉਹਨਾਂ ਨੇ ਕਰਾਉਣੇ ਆ, ਸਾਰਾ ਕੁਝ ਉਹਨਾਂ ਨੇ ਕਰਾਉਣਾ, ਤੇ ਫਿਰ ਤੁਹਾਡਾ ਤੇ ਕੱਖ ਵੀ ਨਹੀਂ, ਤੁਸੀਂ ਵਾਂਢਾ ਵੁੰਡਾ ਘੁੰਮਾਓ ਜੀ। ਸੋ ਇਹ ਚਰਚਾ ਚੱਲਦੀ ਪਈ ਆ ਕਿ ਇਸ ਸਮੇਂ ਇੱਥੇ ਵਾਪਰਦਾ ਕੀ ਪਿਆ। ਹੁਣ ਜਿਹੜੀ ਮਰਜ਼ੀ ਧਿਰ ਉਹ ਇਸ ਤਰ੍ਹਾਂ ਦੀਆਂ ਸ਼ੈਤਾਨੀਆਂ ਕਰਦੀ ਹੋਵੇ, ਪਰ ਇਹਦੇ ਵਿੱਚ ਸਭ ਤੋਂ ਵੱਡਾ ਸਵਾਲ ਤੇ ਇਹੋ ਹੀ ਆ ਕਿ ਹੁਣ ਕਾਂਗਰਸ ਜਿਹੜੀ ਕਿ ਇਸ ਜਿੱਤ ਤੇ ਬੜੀ ਆਸਵੰਦ ਸੀਗੀ ਕਿ ਸਾਨੂੰ ਸ਼ਾਹਕੋਟ ਦੇ ਵਿੱਚੋਂ ਖੁਸ਼ੀ ਦੀ ਖਬਰ ਮਿਲ ਜਾਣੀ ਆ, ਉਹ ਹੁਣ ਇਸ ਜਿੱਤ ਤੇ ਇੰਨੀ ਆਸਵੰਦ ਰਹੂਗੀ ਕਿ ਜਾਂ ਥੋੜਾ ਬਹੁਤਾ ਝਟਕਾ ਖਾਊਗੀ। ਸੋ ਮਾਣ ਸਨਮਾਨ ਇਹਨਾਂ ਦੋਨਾਂ ਪਾਰਟੀਆਂ ਦਾ ਇਹ ਸੀਟ ਦੇ ਨਾਲ ਜੁੜਿਆ, ਪਰ ਜਿਹੜੀ ਸ਼ੁਰੂਆਤ ਦੇ ਵਿੱਚ ਸਟਾਰਟਿੰਗ ਇਹਨਾਂ ਨੂੰ ਮਿਲਣੀ ਸੀ ਉਹ ਸਟਾਰਟਿੰਗ ਸ਼ਾਨਦਾਰ ਨਹੀਂ ਮਿਲੀ ਇਹਨਾਂ ਨੂੰ, ਸਗੋਂ ਇਹਨਾਂ ਨੂੰ ਇੱਕ ਕੌੜੇ ਤਜਰਬੇ ਦੇ ਵਜੋਂ ਉਹ ਟੱਕਰੀ ਆ। ਹੁਣ ਇਹ ਕਿਵੇਂ ਪਾਰ ਪਾਉਂਦੇ ਸਮਾਂ ਦੱਸੂਗਾ, ਪਰ ਇਸ ਖਬਰ ਦੀ ਚਰਚਾ ਅੱਜ ਖੂਬ ਰਹੀ ਆ ਮੀਡੀਆ 'ਚ। ਜੀ ਜੀ ਜੀ। ਅਗਲੀ ਆਪਾਂ ਖਬਰ ਦੇ ਉੱਤੇ ਨਜ਼ਰ ਮਾਰੀਏ ਵੀ ਦਿਆਲ ਸਿੰਘ ਕੋਹਲਿਆਂ ਵਾਲੀ ਨੇ ਪੂਰੇ ਟੱਬਰ ਦਾ ਹੀ ਕਹਿੰਦੇ ਕਰਾ ਰੱਖਿਆ ਸੀ ਲੋਨ ਕਾਹਦਾ ਠੇਕਾ ਹੀ ਮਾਰਿਆ ਹੋਇਆ ਸੀ ਬੈਂਕ ਦੇ ਨਾਲ, ਇਹ ਸਾਰੇ ਜੀਆਂ ਦਾ ਠੇਕਾ ਹੀ ਕਰ ਲਓ, ਅਸੀਂ ਲੋਨ ਹੀ ਲੈਣਾ। ਖੈਰ ਦਿਆਲ ਸਿੰਘ ਕੋਹਲਿਆਂ ਵਾਲੀ ਇੱਕ ਮੇਰੇ ਖਿਆਲ ਦੇ ਨਾਲ ਵਾਹਿਦ ਨੇਤਾ ਹੈ ਸੁਖਬੀਰ ਸਿੰਘ ਬਾਦਲ ਤੋਂ ਬਾਅਦ ਜਿਹੜਾ ਉਨੀਆਂ ਹੀ ਸੁਰਖੀਆਂ ਖੱਟਦਾ ਜਿੰਨੀਆਂ ਸੱਤਾ ਦੇ ਵਿੱਚ ਅਕਾਲੀ ਹੁੰਦੇ ਉਹ ਖੱਟਦਾ ਹੁੰਦਾ ਸੀਗਾ ਜੀ। ਤੋ ਇਹ ਇੱਕ ਵਾਹਿਦ ਨੇਤਾ ਨਜ਼ਰ ਆਉਂਦਾ ਜਿਹਦੀ ਰੋਜ਼ਾਨਾ ਕੋਈ ਨਾ ਕੋਈ ਖਬਰ ਆਈ ਜਾਂਦੀ ਹੈ, ਚਾਹੇ ਉਹ ਪਾਵਰਕਾਮ ਦਾ ਡਿਫਾਲਟਰ ਹੋਵੇ, ਚਾਹੇ ਖੇਤੀਬਾੜੀ ਵਿਕਾਸ ਬੈਂਕ ਦਾ ਡਿਫਾਲਟਰ ਹੋਵੇ, ਚਾਹੇ ਉਹ ਨੌਕਰੀ ਘਟਾਲੇ ਦੇ ਵਿੱਚ ਨਾ ਆਉਣ ਦੀ ਗੱਲ ਹੋਵੇ, ਕਿਸੇ ਨਾ ਕਿਸੇ ਆਨੇ ਬਾਨੇ ਜਥੇਦਾਰ ਕੋਹਲਿਆਂ ਵਾਲੀ ਵਾਲਾ ਉਹ ਆਪਣਾ ਨਾਂ ਜਿਹੜਾ ਉਹ ਸੁਰਖੀਆਂ 'ਚ ਦਰਜ ਕਰਾਉਂਦਾ ਰਹਿੰਦਾ। ਖੈਰ ਇਹ ਚੱਲਦੀ ਖਬਰ ਦੇ ਵਿੱਚ
ਜੋ ਹੁਣ ਅੰਕੜੇਬਾਜ਼ੀ ਚੱਲਦੀ ਪਈ ਆ ਬੜੀ ਹੈਰਾਨ ਕਰਦੀ ਆ। ਦੇਖੋ ਕਮਾਲ ਦੀ ਗੱਲ ਇਹ ਆ ਕਿ ਖੇਤੀਬਾੜੀ ਵਿਕਾਸ ਬੈਂਕ ਜਿਹੜੇ ਕਿ ਛੋਟੇ ਛੋਟੇ ਲੋਨ ਦਿੰਦੇ ਆ ਕਿਸਾਨਾਂ ਨੂੰ, ਪਰ ਉਹ ਮੋਟੇ ਬੰਦਿਆਂ ਨੂੰ, ਵੱਡੇ ਬੰਦਿਆਂ ਨੂੰ ਕਿਸ ਤਰ੍ਹਾਂ ਲੋਨ ਦਿੰਦੇ ਆ, ਕਮਾਲ ਦੀ ਗੱਲ ਆ। ਇਸ ਪਰਿਵਾਰ ਦੇ 3 ਜੀ ਆ, ਮਤਲਬ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ, ਜਥੇਦਾਰਨੀ ਤੇ ਇਹਨਾਂ ਦੋਨਾਂ ਦਾ ਇੱਕ ਪੁੱਤਰ। ਪਰ ਕਮਾਲ ਦੀ ਗੱਲ ਇਹ ਆ ਕਿ ਇਹਨਾਂ ਤੇ 6 ਲੋਨ ਦੇ ਕੇਸ ਆ, ਇੱਕ ਜਥੇਦਾਰ ਤੇ, ਇੱਕ ਜਥੇਦਾਰ ਦੀ ਵਾਈਫ ਤੇ, ਔਰ 3 ਜਥੇਦਾਰ ਦੇ ਲੜਕੇ ਤੇ ਜੀ, ਇੱਕ ਨੂੰਹ ਤੇ ਵੀ ਆ। ਪਰ ਜਿਹੜਾ ਨੂੰਹ ਤੇ ਲੋਨ ਦਾ ਕੇਸ ਸੀਗਾ ਉਹ ਮੇਰੇ ਖਿਆਲ ਦੇ ਨਾਲ 12 ਲੱਖ ਦਾ ਸੀ, ਜਿਹੜਾ 2016 ਦੇ ਵਿੱਚ ਕਰਾਇਆ ਗਿਆ। ਪਰ ਨੂੰਹ ਇਹਨਾਂ ਦੀ ਸਿਆਣੀ ਵਗੀ, ਕੋਲਿਆਂ ਵਾਲੀ ਸਾਹਿਬ ਦੀ, ਵੈਸੇ ਤੇ ਆਪ ਵੀ ਸਿਆਣੇ ਆ, ਕਿ ਉਹਨਾਂ ਨੇ ਸਮੇਂ ਸਿਰ ਕਰਜ਼ਾ ਮੋੜਿਆ। ਯਾਨੀ ਜਿਹੜਾ 12 ਲੱਖ ਕਰਜ਼ਾ ਲਿਆ ਸੀ ਉਹਦੇ ਚੋਂ ਮਹਿਜ਼ 1,05,000 ਬਕਾਇਆ, ਬਾਕੀ ਸਾਰਾ ਕਰਜ਼ਾ ਉਹਨਾਂ ਨੇ ਦੇ ਦਿੱਤਾ। ਪਰ ਇੱਧਰ ਜਥੇਦਾਰ ਸਾਹਿਬ ਵੱਲ 39 ਲੱਖ ਰੁਪਈਆ ਖਲੋਤਾ, ਉਹਨਾਂ ਦੀ ਵਾਈਫ ਹੈ ਜਿਹੜੀ ਅਮਰਜੀਤ ਕੌਰ, ਉਹਨਾਂ ਵੱਲ 36 ਲੱਖ। ਪਰਮਿੰਦਰ ਸਿੰਘ ਬੇਟਾ ਜਿਹੜਾ ਇਹਨਾਂ ਦਾ, ਉਹਦੇ 3 ਕੇਸ ਹੈ, ਜਿਹਦੇ ਚ ਇੱਕ ਚ 5,33,49 ਰੁਪਈਏ, ਇੱਕ ਚ 17,12,985 ਰੁਪਈਆ, ਇੱਕ ਚ 8,99,182 ਰੁਪਈਏ ਜਿਹੜੇ ਉਹ ਖੜੇ ਆ। ਸੋ ਇਹ ਦੇਣਯੋਗ ਰਕਮ ਆ। ਇਹਦੇ ਵਿੱਚ ਹੁਣ ਡਿਫਾਲਟ ਰਿਹਾ। ਕੁੱਲ ਜੇ ਰਕਮ ਦੇਖੀਏ ਤੇ ਲਗਭਗ 1 ਕਰੋੜ 10 ਲੱਖ ਰੁਪਈਆ ਬਣਦੀ ਆ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇਹ ਕੇਸ ਜਿਹੜੇ ਹੋਏ ਆ 2004 ਤੋਂ ਚੱਲੇ ਆ 16 ਤੱਕ, ਮਤਲਬ ਕਿ 12 ਸਾਲ ਇਹਨਾਂ ਨੂੰ ਕਿਸੇ ਨੇ ਨਹੀਂ ਪੁੱਛਿਆ। 12 ਸਾਲ ਇਹ ਪੈਸਾ ਲਈ ਗਏ, ਵਿੱਚ ਵਿਆਜ ਜੁੜਦੀ ਗਈ, ਜਿਹੜੀ ਹੁਣ ਕੁੱਲ ਮਿਲਾ ਕੇ ਮੂਲ ਵਿਆਜ ਜਿਹੜੀ ਹੈ ਉਹ ਹਾਲੇ ਵੀ 1 ਕਰੋੜ 10 ਲੱਖ ਦੇ ਰੂਪ ਚ ਖੜੀ ਆ। ਟੌਪ ਦਾ ਡਿਫਾਲਟ ਰਿਹਾ ਇਸ ਸਮੇਂ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਮਲੋਟ ਖੇਤੀਬਾੜੀ ਵਿਕਾਸ ਬੈਂਕ ਦੀ ਸ਼ਾਖਾ ਦਾ। ਦੂਜੇ ਪਾਸੇ ਇੱਕ ਕਾਂਗਰਸੀ ਦਾ ਵੀ ਨਾਂ ਆਉਂਦਾ ਪਿਆ, ਹਾਲਾਂਕਿ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਕਰਦੇ ਪਏ ਆਫੀਸ਼ੀਅਲਸ, ਪਰ ਦੱਸਦੇ ਆ ਕਿ ਉਹ ਵੀ 20-25 ਲੱਖ ਦਾ ਇਸੇ ਬੈਂਕ ਦਾ ਕਰਜ਼ਾਈ ਹੈਗਾ। ਜੋ ਵੀ ਆ, ਇਹ ਸਾਰੇ ਰਸੂਖਵਾਨ ਜਿਹੜੇ ਆ, ਕੱਲਾ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਨਹੀਂ, ਹੋਰ ਵੀ ਕਈ ਆ, ਸਾਰੇ ਰਸੂਖਵਾਨ ਹੈ। ਮੋਟਾ ਪੈਸਾ ਸਹਿਕਾਰੀ ਬੈਂਕਾਂ ਦਾ ਜਿਹੜਾ ਉਹ ਨੱਪ ਕੇ ਬੈਠੇ ਆ। ਹੁਣ ਪਿਛਲੇ ਸਾਲ ਵੀ ਇਹਨਾਂ ਨੇ ਕਿਹਾ ਸੀਗਾ ਕਿ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਤੋਂ ਪੈਸਾ ਕਢਾ ਲੈਣਾ, ਇਹਦੇ ਬੂਹੇ ਦੇ ਗਾੜੀ ਆਖਿਆ ਸੀਗਾ ਧਰਨੇ ਲਾਵਾਂਗੇ, ਪਰ ਉਹ ਸਿਲਸਿਲਾ ਉਦੋਂ ਥੰਮ ਗਿਆ ਸੀ। ਹੁਣ ਨਵਾਂ ਸਹਿਕਾਰਤਾ ਮੰਤਰੀ ਆਇਆ, ਉਹਨੇ ਘੁਰਕੀ ਦਿੱਤੀ, ਉਹ ਕਹਿੰਦਾ ਕਿ ਪਹਿਲਾ ਨੰਬਰ ਹੀ ਪੰਜਾਬ ਚੋਂ ਕੋਲਿਆਂ ਵਾਲੀ ਦਾ ਲੱਗਣਾ। ਨਾਲ ਦੀ ਨਾਲ ਹੋਇਆ ਕੀ ਆ ਕਿ ਜਿਹੜਾ ਮਲੋਟ ਬੈਂਕ ਦਾ ਇਹਨਾਂ ਦਾ ਮੈਨੇਜਰ ਸੀ ਖੇਤੀਬਾੜੀ ਬੈਂਕ ਵਾਲਿਆਂ ਦਾ, ਉਹਨੂੰ ਸਸਪੈਂਡ ਕਰ ਦਿੱਤਾ ਗਿਆ। ਹੁਣ ਮੈਂ ਗੱਲ ਕੀਤੀ ਸੀਗੀ ਇਹਨਾਂ ਦੇ AGM ਦੇ ਨਾਲ, ਜਿਹੜਾ ਮੁਕਤਸਰ ਜ਼ਿਲ੍ਹੇ ਦਾ, ਮੈਂ ਕਿਹਾ ਜੀ ਪੂਰੇ ਪੰਜਾਬ ਦੇ ਵਿੱਚੋਂ ਇੰਨੇ ਵੱਡੇ ਵੱਡੇ ਰਸੂਖਦਾਰ ਆ, ਤੇ ਕੀ ਤੁਹਾਨੂੰ ਕੱਲਾ ਮਲੋਟ ਬੈਂਕ ਵਾਲਾ ਹੀ ਮੈਨੇਜਰ ਦਿਸਿਆ? ਫਿਰ ਤੁਹਾਨੂੰ ਸਾਰੇ ਹੀ ਮੈਨੇਜਰ ਜਿਹੜੇ ਮੁਅੱਤਲ ਕਰਨੇ ਚਾਹੀਦੇ ਆ, ਕਿ ਕਰਜ਼ਾਈ ਤੇ ਇਤੋਂ ਵੀ ਵੱਡੇ ਵੱਡੇ ਬੈਠੇ ਆ। ਉਹ ਕਹਿੰਦੇ ਜੀ ਨਹੀਂ, ਬਸ ਇਹ ਵਿਭਾਗੀ ਕਾਰਵਾਈ ਆ, ਵਿਭਾਗੀ ਕਾਰਵਾਈ। ਯਾਨੀ ਕਹਿਣ ਦਾ ਮਤਲਬ ਇਹ ਹੈ ਕਿ ਪਰਟੀਕੂਲਰ ਇਸ ਕੇਸ ਦੇ ਵਿੱਚ ਇਸ ਅਫਸਰ ਤੇ ਗਾਜ ਡਿੱਗੀ ਆ। ਮੇਰੇ ਖਿਆਲ ਦੇ ਨਾਲ ਜੇ ਇੱਕ ਅਫਸਰ ਤੇ ਗਾਜ ਡਿੱਗੀ ਆ ਤੇ ਜਿਹੜੇ ਦੂਸਰੇ ਵੱਡੇ ਵੱਡੇ ਰਸੂਖਵਾਨ ਡਿਫਾਲਟਰ ਵੱਡੀਆਂ ਵੱਡੀਆਂ ਰਕਮਾਂ ਨੱਪ ਕੇ ਬੈਠੇ ਆ, ਫਿਰ ਉਹਨਾਂ ਨੂੰ ਪੈਸੇ ਦੇਣ ਵਾਲੇ ਤੇ ਉਹਨਾਂ ਨੂੰ ਖੁੱਲੀਆਂ ਰਹਿਤਾਂ ਦੇਣ ਵਾਲੇ ਉਹ ਵੀ ਕਾਰਵਾਈ ਦੇ ਦਾਇਰੇ 'ਚ ਲਿਆਉਣੇ ਚਾਹੀਦੇ ਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਲੌਂਗੋਵਾਲ ਹੁਣਾਂ ਨੇ ਕਿਹਾ ਵੀ RSS ਦੇ ਉੱਤੇ ਨੋ ਕਮੈਂਟ। ਦੇਖੋ, ਇਹ ਜਿਹੜਾ ਵਧੀਆ ਹੁੰਦਾ ਨਾ ਸੂਝ-ਬੂਝ ਵਾਲਾ ਨੇਤਾ, ਉਹਦੀ ਨਿਸ਼ਾਨੀ ਹੁੰਦੀ ਹੈ। ਜਿਵੇਂ ਬਾਦਲ ਸਾਹਿਬ ਕਹਿ ਦਿੰਦੇ ਨੇ ਜਦੋਂ ਫਸਦੇ ਹੁੰਦੇ ਸੀ, ਕਾਕਾ ਮੈਨੂੰ ਤਾਂ ਪਤਾ ਨਹੀਂ ਇਹਦੇ ਬਾਰੇ, ਕਾਕਾ ਮੈਨੂੰ ਤਾਂ ਪਤਾ ਨਹੀਂ। ਇੱਕ ਵਾਰੀ ਅਸੀਂ ਪੁੱਛਿਆ ਕਿ ਤੁਹਾਡਾ ਉੱਥੇ ਸੁਖ ਵਿਲਾਸ ਹੋਟਲ ਬਣਦਾ, ਤੇ ਹੋਟਲ ਉਦੋਂ ਬਣਦਾ ਪਿਆ ਸੀ, ਕਹਿੰਦਾ ਕਾਕਾ ਮੈਨੂੰ ਤੇ ਪਤਾ ਨਹੀਂ, ਮੈਂ ਤੇ ਵਾਹੀ ਕਰਨ ਵਾਲਾ, ਸਾਰੀ ਜ਼ਿੰਦਗੀ ਮੈਂ ਤੇ ਵਾਹੀ ਕੀਤੀ ਆ, ਤੇ ਪਤਾ ਨਹੀਂ ਸਾਡੇ ਹੋਟਲ ਤੇ ਹੈ ਹੀ ਨਹੀਂ ਗੇ। ਤੇ ਦੂਜੇ ਦਿਨ ਹਿੰਦੁਸਤਾਨ ਟਾਈਮਸ ਦੇ ਵਿੱਚ ਬੜੀ ਵੱਡੀ ਸਟੋਰੀ ਲੱਗ ਗਈ ਕਿ ਬੀਬਾ ਹਰਸਿਮਰਤ ਕੌਰ ਬਾਦਲ ਦੇ ਇੰਨੇ % ਸ਼ੇਅਰ ਆ, ਵੱਡੇ ਬੀਬੇ ਬਾਦਲ ਦੇ ਇੰਨੇ ਆ, ਤੇ ਜਿਹੜਾ ਉਦੋਂ ਵੱਡਾ ਬਾਦਲ ਆ ਦੂਜੇ ਦਿਨ ਉਹਨੂੰ ਪੁੱਛਿਆ ਸੰਗਤ ਦਰਸ਼ਨ 'ਚ, ਕਹਿੰਦਾ ਹੋਣਗੇ ਕਾਕਾ ਮੈਨੂੰ ਤੇ ਪਤਾ ਨਹੀਂ ਨਾ ਹੈਗਾ, ਮੈਨੂੰ ਕੀ ਪਤਾ, ਜਿਹਦੇ ਹੈਗੇ ਉਹਨੂੰ ਪੁੱਛੋ ਮੇਰਾ ਕੋਈ ਸ਼ੇਅਰ ਹੈਗਾ ਤੇ ਦੱਸੋ। ਸੋ ਇਹ ਸੂਝ-ਬੂਝ ਵਾਲਾ ਨੇਤਾ ਹੀ ਇਹੋ ਜਿਹੇ ਗੋਲ-ਮੋਲ ਜਵਾਬ ਘੜ ਕੇ ਰੱਖਦਾ। ਗੋਬਿੰਦ ਸਿੰਘ ਲੰਗੋਵਾਲ ਨੂੰ ਅੱਜ ਇੱਕ ਪੱਤਰਕਾਰ ਨੇ ਘੇਰਿਆ, ਉਹਨੇ ਜਦੋਂ ਚਰਚਾ ਕੀਤੀ ਕਿ ਦੇਖੋ ਇੱਥੇ ਜੋ ਕੁਛ ਚੱਲਦਾ ਪਿਆ, ਉਹਦੇ ਵਿੱਚ ਇੱਕ ਨਾਂ ਜਿਹੜਾ ਆਉਂਦਾ ਉਹ ਆਉਂਦਾ RSS ਦਾ, ਕਿ RSS ਸਿੱਖਾਂ ਦੇ ਮਾਮਲਿਆਂ 'ਚ ਦਖਲ ਦਿੰਦੀ ਹੈ। ਕੀ ਕਹਿਣਾ ਚਾਹੋਗੇ? ਕਹਿੰਦਾ ਜੀ ਕਿ ਦੇਖੋ ਮੈਂ
ਕਮੇਟੀ ਦਾ ਪ੍ਰਧਾਨ ਹੈ, ਇਕੱਲੀ ਕਮੇਟੀ ਦਾ ਹੀ ਮੈਂ ਗੱਲ ਕਰੂੰਗਾ, ਕਮੇਟੀ ਦਾ ਹੀ ਜ਼ਿਕਰ ਕਰੂੰਗਾ। ਇਸ ਤੋਂ ਇਲਾਵਾ RSS ਤੇ ਮੈਂ ਕੋਈ ਕਮੈਂਟ ਨਹੀਂ ਕਰਨਾ। ਦੱਸਦੇ ਕਿ ਉੱਥੋਂ ਨਿਕਲਿਆ RSS ਤੇ ਬੋਲੇ ਹੀ ਨਹੀਂ, ਜਦ ਕਿ ਇਹਨਾਂ ਦੇ ਜਥੇਦਾਰ ਦੀਆਂ ਤੁਸੀਂ ਕਈ ਸਟੇਟਮੈਂਟਾਂ ਦੇਖੀਆਂ ਹੋਣਗੀਆਂ ਜਿਹੜੀਆਂ ਸਿੱਧੇ ਤੌਰ ਤੇ ਇਹ ਕਹਿੰਦੀਆਂ ਕਿ RSS ਸਿੱਖਾਂ ਦੇ ਮਾਮਲਿਆਂ 'ਚ ਦਖਲ ਦਿੰਦੀ ਆ। ਹੁਣ ਦੂਜੀ ਚੀਜ਼ ਇਹ ਆ ਕਿ ਇਹ ਕਹਿੰਦੇ ਪਏ ਆ ਜੀ ਕਿ RSS ਤੇ ਅਸੀਂ ਕਮੈਂਟ ਨਹੀਂ ਕਰਨਾ, ਠੀਕ ਆ, ਪਰ RSS ਤੇ ਇਹਨਾਂ ਦੇ ਮਾਮਲਿਆਂ ਤੇ ਖੁਦ ਕਮੈਂਟ ਕਰਦੀ ਹੈ। ਜੇ ਇਹ ਕਮੈਂਟ ਵੀ ਨਹੀਂ ਕਰਦੇ ਤੇ ਫਿਰ ਮੇਰੇ ਖਿਆਲ ਦੇ ਨਾਲ ਇਹੋ ਜਿਹਾ ਕਮੇਟੀ ਦਾ ਪ੍ਰਧਾਨ ਹੈ ਜਿਹੜਾ ਉਹ ਮਸਾਂ ਹੀ ਲੱਭਿਆ ਹੋਣਾ ਇਹਨਾਂ ਨੂੰ, ਤੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਮਸਾਂ ਹੀ ਲੱਭੂਗਾ। ਹਾਲਾਂਕਿ ਮੇਰੇ ਹਿਸਾਬ ਦੇ ਨਾਲ ਜੇਕਰ ਸਰਸੇ ਵਾਲੇ ਡੇਰੇ ਬਾਰੇ ਵੀ ਪੁੱਛਿਆ ਜਾਂਦਾ ਤੇ ਉਹਨੇ ਉਹਦੇ ਤੇ ਵੀ ਕਮੈਂਟ ਨਹੀਂ ਸੀ ਕਰਨਾ, ਕਿਉਂਕਿ ਕੁਝ ਖਾਸ ਖੇਤਰ ਹੁੰਦੇ ਆ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਜਿਨ੍ਹਾਂ ਦੇ ਵਿੱਚ ਸੂਝ-ਬੂਝ ਨੇਤਾ ਜਿਹੜੇ ਆ ਉਹ ਨੋ ਕਮੈਂਟ ਵਾਲਾ ਆਪਸ਼ਨ ਹੀ ਵਰਤਦੇ ਆ। ਸੋ ਇਹਨੇ ਵੀ ਉਹੀ ਕਮੈਂਟ ਜਿਹੜਾ ਉਹ ਵਰਤਿਆ, ਪਰ ਇਸ ਕਮੈਂਟ ਨੇ ਅੱਗੇ ਕਈ ਕਮੈਂਟ ਜਿਹੜੇ ਹੋਰ ਤੋੜ ਦਿੱਤੇ ਆ, ਕਈ ਸਵਾਲ ਹੋਰ ਤੋੜ ਦਿੱਤੇ ਆ ਕਿ ਲੌਂਗੋਵਾਲ ਸਾਹਿਬ RSS ਦੇ ਮੁੱਦੇ ਤੇ ਕੰਨ ਵਲੇਟ ਕੇ ਕਿਉਂ ਤੁਰ ਗਿਆ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਮਿੰਟੂ ਜੀ, ਵੀ ਸਿੱਖ ਵਿਦਿਆਰਥੀਆਂ ਨੂੰ ਨੀਟ ਪ੍ਰੀਖਿਆ ਤੋਂ ਉਹਦੇ ਵਿੱਚੋਂ ਮਿਲੀ ਛੋਟ। ਦੇਖੋ, ਨੀਟ ਦੀ ਪ੍ਰੀਖਿਆ ਜਿਹੜੀ ਉਹ ਬਹੁਤ ਮਹੱਤਵਪੂਰਨ ਪ੍ਰੀਖਿਆ ਹੁੰਦੀ ਆ ਮੈਡੀਕਲ ਖੇਤਰ ਦੇ ਵਿੱਚ। ਸੋ ਇਹਦੇ ਵਿੱਚ ਪਿਛਲੇ ਸਾਲ ਕੀ ਹੋਇਆ ਸੀਗਾ ਕਿ ਸਿੱਖਾਂ ਦੇ ਜਿਹੜੇ ਬੱਚੇ ਸੀਗੇ ਜੋ ਪਰੀਖਿਆਰਥੀ ਸੀਗੇ ਨੀਟ ਦੇ ਵਿੱਚ, ਤਾਂ ਉਹਨਾਂ ਨੂੰ ਕਤਾਰ ਪਹਿਨ ਕੇ ਪੇਪਰ ਦੇਣ ਤੇ ਇਹਨਾਂ ਨੇ ਬਹੁਤ ਸਖਤ ਪਾਬੰਦੀਆਂ ਲਾਈਆਂ ਸੀਗੀਆਂ, ਤਾਂ ਬਹੁਤ ਰੌਲਾ ਪਿਆ ਸੀ, ਤੁਹਾਨੂੰ ਯਾਦ ਹੋਣਾ। ਹੁਣ 6 ਤਰੀਕ ਨੂੰ ਫੇਰ ਹੋਣ ਵਾਲੀ ਹੈ ਪ੍ਰੀਖਿਆ। ਇਹਦੇ ਵਿੱਚ ਦੇਖੋ ਇੱਕ ਡਰੈਸ ਕੋਡ ਜਾਰੀ ਕੀਤਾ ਜਾਂਦਾ ਕਿ ਤੁਸੀਂ ਚੱਪਲਾਂ ਹੀ ਪਾ ਕੇ ਜਾਣੀਆਂ ਜਾਂ ਸੈਂਡਲ ਹੀ ਪਾ ਕੇ ਆਉਣੇ ਆ, ਹਲਕੇ ਰੰਗ ਦੇ ਕੱਪੜੇ ਪਾਉਣੇ ਆ, ਬੂਟ ਨਹੀਂ ਪਾ ਕੇ, ਯਾਨੀ ਇੱਕ ਡਰੈਸ ਕੋਡ ਨਿਰਧਾਰਿਤ ਕੀਤਾ ਜਾਂਦਾ ਹੈ। ਤਾਂ ਇਸ ਵਾਰੀ ਕੀ ਹੋਇਆ ਕਿ ਦਿੱਲੀ ਹਾਈ ਕੋਰਟ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਕਿ ਦੇਖੋ ਜਿਹੜੇ ਸਿੱਖਾਂ ਦੇ ਬੱਚੇ ਆ ਉਹ ਆਪਣੇ ਕਕਾਰ ਪਹਿਨ ਕੇ ਪੇਪਰ ਦੇ ਸਕਣਗੇ, ਉਹਨਾਂ ਨੂੰ ਕੋਈ ਨਹੀਂ ਰੋਕੇਗਾ। ਔਰ ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਜੇ ਕੋਈ ਬੁਰਕਾ ਪਹਿਨ ਕੇ ਆਉਂਦਾ ਜਾਂ ਤਾਵੀਜ਼ ਪਹਿਨ ਕੇ ਆਉਂਦਾ, ਬ੍ਰੈਸਲੇਟ ਪਹਿਨ ਕੇ ਆਉਂਦਾ, ਤੁਸੀਂ ਉਹਨਾਂ ਨੂੰ ਵੀ ਨਹੀਂ ਰੋਕੋਗੇ। ਸੋ ਇਹਨਾਂ ਨੇ ਐਤਕੀ ਪਹਿਲਾਂ ਹੀ ਦੱਸ ਦਿੱਤਾ ਕਿ ਆਹ ਡਰੈਸ ਕੋਡ ਹੈ, ਠੀਕ ਆ, ਪਰ ਜਿਹੜੀਆਂ ਧਰਮ ਦੀਆਂ ਚੀਜ਼ਾਂ ਨੇ, ਕਿਸੇ ਵੀ ਧਰਮ ਦੇ ਨਾਲ ਜੁੜੀਆਂ ਚੀਜ਼ਾਂ ਨੇ, ਉਹਨਾਂ ਨੂੰ ਤੁਸੀਂ ਨਹੀਂ ਰੋਕੋਗੇ, ਚਾਹੇ ਉਹ ਬੁਰਕਾ ਹੋਵੇ, ਚਾਹੇ ਹਿਜਾਬ ਹੋਵੇ, ਚਾਹੇ ਸਿੱਖਾਂ ਦੇ ਬੱਚਿਆਂ ਦੇ ਕਕਾਰ ਹੋਣ। ਤਾਂ ਮੇਰੇ ਖਿਆਲ ਦੇ ਨਾਲ ਇਹ ਦਿੱਲੀ ਹਾਈ ਕੋਰਟ ਦਾ ਫੈਸਲਾ ਜਿਹੜਾ ਸਵਾਗਤਯੋਗ ਆ, ਕਿਉਂਕਿ ਪਿਛਲੀ ਵਾਰੀ ਬਹੁਤ ਵੱਡਾ ਭੰਬਲ ਭੂਸਾ ਬਣ ਗਿਆ ਸੀਗਾ, ਕਿਉਂਕਿ ਸਿੱਖਾਂ ਨੂੰ ਤੁਹਾਨੂੰ ਪਤਾ ਕਿ ਕੁਝ ਖਾਸ ਅਧਿਕਾਰ ਪ੍ਰਾਪਤ ਨੇ ਆਪਣੀ ਧਾਰਮਿਕ ਆਜ਼ਾਦੀ ਦੇ ਲਈ। ਉਦੋਂ ਉਸ ਆਜ਼ਾਦੀ ਤੇ ਬਹਿਸ ਛਿੜ ਗਈ ਸੀਗੀ ਕਿ ਆਜ਼ਾਦੀ ਹੈ ਕਿਸ ਕੰਮ ਦੀ ਆ, ਕਿ ਸੰਵਿਧਾਨ ਦਿੰਦਾ ਜਿਹੜੇ ਸੰਸਥਾਨ ਆ ਉਹ ਇਸ ਆਜ਼ਾਦੀ ਨੂੰ ਮਾਰ ਦਿੰਦੇ ਆ, ਇਸ ਆਜ਼ਾਦੀ ਦਾ ਦਮ ਘੁੱਟ ਦਿੰਦੇ ਆ। ਤਾਂ ਐਤਕੀ ਹਾਈ ਕੋਰਟ ਨੇ ਸਾਫ਼ ਕਰ ਦਿੱਤਾ ਕਿ ਇਹੋ ਜਿਹੀ ਨੌਬਤ ਨਹੀਂ ਆਉਣੀ ਚਾਹੀਦੀ। ਪਰ ਫਿਰ ਵੀ ਦੇਖਦੇ ਆ ਕਿ ਕੋਈ ਨਕਮਾ ਨਿਠੱਲਾ ਇਹ ਹਾਈ ਕੋਰਟ ਦੇ ਹੁਕਮ ਸੁਣ ਕੇ ਅਣਗੌਲਿਆ ਕਰਦਾ ਜਾਂ ਨਹੀਂ ਕਰਦਾ, ਪਰ ਨੌਬਤ ਨਹੀਂ ਆਉਣੀ ਚਾਹੀਦੀ। ਜੇ ਫਿਰ ਵੀ ਆਉਂਦੀ ਆ ਤਾਂ ਫਿਰ ਕਾਰਵਾਈ ਸਖਤ ਹੋਣੀ ਚਾਹੀਦੀ ਆ। ਜੀ ਜੀ ਅਗਲੀ ਜਿਹੜੀ ਗੱਲ ਕਰਦੇ, ਸਾਬਕਾ ਬ੍ਰਿਗੇਡੀਅਰ ਪਿਓ ਪੁੱਤ ਪੁਲਸੀਆ ਸਿਸਟਮ ਹੱਥੋਂ ਹੰਬੇ। ਇਹ ਜਿਹੜੇ ਬ੍ਰਿਗੇਡੀਅਰ ਪਿਓ ਪੁੱਤ ਆ, ਇਹਨਾਂ ਦੀ ਕਹਾਣੀ ਬੜੀ ਦਿਲਚਸਪ ਆ, ਕਿਉਂਕਿ ਜਿਹੜਾ ਇਸ ਬ੍ਰਿਗੇਡੀਅਰ ਦਾ ਬਾਪ ਸੀਗਾ, ਵੈਸੇ ਤੇ ਹੈ ਹਾਲੇ ਵੀ, ਪਰ ਬ੍ਰਿਗੇਡੀਅਰ ਸੀਗੇ ਜਿਹੜੇ 94 ਸਾਲ ਦੀ ਉਮਰ ਦੇ ਆ, ਪ੍ਰੀਤਮ ਸਿੰਘ, ਉਹਨਾਂ ਨੇ ਦੂਸਰਾ ਸੰਸਾਰ ਯੁੱਧ ਲੜਿਆ ਹੋਇਆ, ਮਤਲਬ ਕਿ ਦੂਸਰੇ ਸੰਸਾਰ ਯੁੱਧ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਹੋਈ ਆ ਜੀ। ਤੇ ਜਿਹੜੇ ਉਹਨਾਂ ਦੇ ਬੇਟੇ ਆ DS ਗਰੇਵਾਲ, ਉਹ ਇੱਥੇ ਚੰਡੀਗੜ੍ਹ ਰਹਿੰਦੇ ਆ। ਦੱਸਦੇ ਆ ਕਿ 2007 ਚ ਇੱਕ ਐਸੇ ਸ਼ਖਸ ਨੇ ਉਹਨਾਂ ਨੂੰ ਝਾਂਸੇ ਚ ਲੈ ਲਿਆ ਜਿਹਨੇ ਆਪਣੀ ਘਰਵਾਲੀ ਛੱਡ ਕੇ ਤੇ ਆਪਣੀ ਸਾਲੀ ਕੀਤੀ ਹੋਈ ਸੀ। ਸੋ ਉਹਨੇ ਕਹਿ ਦਿੱਤਾ ਕਿ ਬੱਦੀ ਦੇ ਵਿੱਚ ਮੈਂ ਇੱਕ ਰੀਅਲ ਐਸਟੇਟ ਕੰਪਨੀ ਚਲਾਉਣਾ, ਉੱਥੇ ਫਲੈਟ ਬਣਾਉਣ ਦੀ ਮੇਰੀ ਸਕੀਮ ਹੈ, ਜੇ ਤੁਸੀਂ ਇਨਵੈਸਟਮੈਂਟ ਕਰਨੀ ਤੇ ਆਓ। ਉਹਨੇ ਜਾਮਨੀ ਵਜੋਂ ਇਹਨਾਂ ਨੂੰ ਚੈੱਕ ਦੇ ਦਿੱਤੇ ਤੇ ਕਰੋੜ ਰੁਪਈਆ ਇਨਵੈਸਟ ਕਰਾ ਲਿਆ। ਬਾਅਦ ਦੇ ਵਿੱਚ ਉਹ ਚੈੱਕ ਜਿਹੜੇ ਬਾਉਂਸ ਹੋ ਗਏ, ਇਹਨਾਂ ਨੇ ਮਾਮਲਾ ਦਰਜ ਕਰ ਦਿੱਤਾ ਤੇ ਉਹ ਉੱਥੋਂ ਭੱਜ ਨਿਕਲਿਆ। ਅੱਛਾ, ਪੁਲਿਸ ਨੇ ਕੋਈ ਗੱਲ ਨਹੀਂ ਸੁਣੀ ਤੇ ਹੋਇਆ ਇਹ ਕਿ ਇਸ ਬ੍ਰਿਗੇਡੀਅਰ ਨੇ, ਜਿਹੜਾ ਕਿ ਬਾਅਦ ਦੇ ਵਿੱਚ ਚੱਲਦੇ ਕੇਸ ਦੇ ਅੰਦਰ ਹੀ ਉਹ ਸੇਵਾ ਮੁਕਤ ਹੋ ਗਿਆ, ਉਹਨੇ ਪ੍ਰਾਈਵੇਟ ਜਸੂਸ ਹਾਇਰ ਕਰ ਲਏ
ਕਿ ਇਸ ਬੰਦੇ ਨੂੰ ਲੱਭਣਾ ਲਾਜ਼ਮੀ ਹੈ। ਜਿਵੇਂ ਤੁਹਾਨੂੰ ਪਤਾ ਫੌਜੀ ਧੁੰਦੇ ਪੱਕੇ ਹੁੰਦੇ ਆ ਕਿ ਇਸ ਠੱਗ ਨੂੰ ਮੈਂ ਲੱਭ ਕੇ ਛੱਡਣਾ, ਤਾਂ ਉਹਨੇ ਆਪਣੇ ਪ੍ਰਾਈਵੇਟ ਨਿੱਜੀ ਜਸੂਸ ਆ ਜਿਹੜੇ ਉਹ ਬੰਦੇ ਦੇ ਮਗਰ ਲਾ ਲਏ, ਪਤਾ ਕਰ ਲਿਆ ਕਿ ਉਹ ਫਲਾਣੇ ਸ਼ਹਿਰ ਦੇ ਵਿੱਚ ਫਲਾਣੇ ਇਲਾਕੇ 'ਚ ਬੈਠਾ। ਸੋ ਉਹ ਜਿਹੜਾ ਇਲਾਕਾ ਲੋਕੇਟ ਕੀਤਾ ਗਿਆ, ਜਿਹੜੀ ਲੋਕੇਸ਼ਨ ਸੀਗੀ ਉਹ ਮੱਧ ਪ੍ਰਦੇਸ਼ ਦੀ ਸੀਗੀ, ਸਤਨਾ ਦੀ। ਪਹਿਲਾਂ ਤੇ ਪੁਲਿਸ ਨੂੰ ਜਦੋਂ ਸੂਚਿਤ ਕੀਤਾ ਗਿਆ, ਪੁਲਿਸ ਉੱਥੇ ਪਹੁੰਚੀ ਤੇ ਪੁਲਿਸ ਕਹਿੰਦੀ ਕਿ ਨਹੀਂ ਜੀ ਉਹ ਤੇ ਉੱਥੇ ਹੈ ਹੀ ਨਹੀਂਗਾ। ਫਿਰ ਜਦੋਂ ਉਸ ਬ੍ਰਿਗੇਡੀਅਰ ਨੇ ਕ੍ਰਾਸ ਚੈੱਕ ਕੀਤਾ ਤੇ ਉਹਦੀ ਸੂਚਨਾ ਪੁਖਤਾ ਸਾਬਤ ਹੋਈ ਕਿ ਉਹ ਉਸੇ ਹੀ ਮਕਾਨ ਦੇ ਵਿੱਚ ਬੰਦਾ ਮੌਜੂਦ ਆ ਜਿਸ ਮਕਾਨ ਦੀ ਸੂਚਨਾ ਪੁਲਿਸ ਨੂੰ ਉਹਨੇ ਦਿੱਤੀ ਆ। ਤੇ ਕਮਾਲ ਦੀ ਗੱਲ ਆ ਕਿ ਪੁਲਿਸ ਫੇਰ ਵੀ ਨਾ ਮੰਨੇ। ਫਿਰ ਉਸ ਬੰਦੇ ਨੇ ਕੀ ਕੀਤਾ ਕਿ ਉੱਥੋਂ ਦਾ ਜਿਹੜਾ ਲੋਕਲ CJM ਸੀਗਾ ਉਹਨੂੰ ਤੁਰੰਤ ਮੇਲ ਪਾਈ ਤੇ ਆਹ ਬੰਦੇ ਆ ਕੇਸ ਆ, ਇਸ ਕੇਸ ਦੇ ਵਿੱਚੋਂ ਭਗੌੜੇ ਆ, ਤਾਂ ਇਸ ਇਲਾਕੇ ਦੇ ਵਿੱਚੋਂ ਬੈਠੇ ਆ। ਪੁਲਿਸ ਕਹਿੰਦੀ ਹੈ ਕਿ ਉੱਥੇ ਹੈ ਨਹੀਂ ਗੇ, ਤੁਸੀਂ ਜਾ ਕੇ ਜ਼ਰਾ ਦੇਖੋ। ਤੇ ਕਮਾਲ ਦੀ ਗੱਲ ਹੈ ਕਿ ਜਦੋਂ CJM ਨੇ ਪੁਲਿਸ ਘਲਾਈ ਉਹ ਬੰਦੇ ਉੱਥੇ ਮਿਲ ਗਏ, ਯਾਨੀ ਉਹ ਜੋੜਾ ਉੱਥੋਂ ਮਿਲ ਗਿਆ। ਤੇ ਹੈਰਾਨਗੀ ਦੀ ਗੱਲ ਇਹ ਹੋਈ ਕਿ ਜਦੋਂ ਚੰਡੀਗੜ੍ਹ ਪੁਲਿਸ ਉਹਨਾਂ ਨੂੰ ਲੈ ਕੇ ਉੱਥੋਂ ਨਿਕਲੀ ਚੰਡੀਗੜ੍ਹ ਨੂੰ, ਤੇ ਰਸਤੇ ਦੇ ਵਿੱਚ ਕਹਿੰਦੇ ਜੀ ਕਿ ਇੱਕ ਸ਼ਹਿਰ ਦੇ ਲਾਗੇ ਉਹ ਆਪਣੀ ਕਾਰ ਤੇ ਫਰਾਰ ਹੋ ਗਏ। ਦਾ ਮਤਲਬ ਹੈ ਕਿ ਉਸੇ ਬੰਦੇ ਦੀ ਕਾਰ ਤੇ ਹੀ ਚੰਡੀਗੜ੍ਹ ਪੁਲਿਸ ਚੰਡੀਗੜ੍ਹ ਨੂੰ ਆ ਰਹੀ ਸੀਗੀ। ਉਹ ਹੁਣ ਬ੍ਰਿਗੇਡੀਅਰ ਦੀ ਕਹਾਣੀ ਆ ਜਿਹੜੀ ਉਹ ਵਿਚਾਰੇ ਦੀ ਇਹ ਆ ਕਿ 1 ਕਰੋੜ ਰੁਪਏ ਗਿਆ ਹੀ ਗਿਆ ਸੀਗਾ। ਜਸੂਸਾਂ ਨੂੰ ਜਿਹੜਾ ਦਿੱਤਾ ਸੀਗਾ ਪੈਸਾ ਉਹ ਵੀ ਸਾਰਾ ਮਿੱਟੀ ਹੋ ਗਿਆ। ਤੇ ਸਾਰਾ ਕੰਮ ਉਦੋਂ ਗਲਕੰਦ ਹੋ ਗਿਆ ਜਦੋਂ ਬੰਦੇ ਫੜੇ ਵੀ ਗਏ, ਠੱਗ ਫੜੇ ਵੀ ਗਏ, ਬਾਵਜੂਦ ਇਸ ਦੇ ਕਿ ਫੜੇ ਗਏ ਔਰ ਬੜੀ ਮੁਸ਼ੱਕਤ ਦੇ ਨਾਲ, ਬੜੀ ਮੁਸ਼ਕਲ ਦੇ ਨਾਲ ਫੜੇ ਗਏ। ਚੰਡੀਗੜ੍ਹ ਪੁਲਿਸ ਨੇ ਪਤਾ ਨਹੀਂ ਛੱਡ ਦਿੱਤੇ ਕਿ ਜਾਂ ਆਪ ਹੀ ਭੱਜ ਭੁੱਜ ਗਏ ਆ। ਜੋ ਵੀ ਹੋਇਆ ਬ੍ਰਿਗੇਡੀਅਰ ਸਾਹਿਬ ਹੁਣ ਰੋਂਦੇ ਪਏ ਆ ਕਿ ਨਾ ਤੇ ਮਾਇਆ ਮਿਲੀ ਹੈ, ਨਾ ਰਾਮ ਮਿਲਿਆ। ਰਾਮ ਦਾ ਭਾਵ ਇਹ ਆ ਕਿ ਨਾ ਇਨਸਾਫ ਮਿਲਿਆ। ਸੋ ਹੁਣ ਇਹ ਕਹਾਣੀ ਹੈ ਜਿਹੜੀ ਉਹ ਵਿਚਾਲੇ ਹੀ ਡੱਕੇ ਡੋਲੇ ਖਾਈ ਜਾਂਦੀ, ਕਿਉਂਕਿ ਉਹ ਠੱਗ ਜੋੜਾ ਹੁਣ ਤੱਕ ਗ੍ਰਿਫਤਾਰ ਨਹੀਂ ਹੋਇਆ। ਬ੍ਰਿਗੇਡੀਅਰ ਸਾਹਿਬ ਜਿਹੜੇ ਆ ਉਹ ਇਸੇ ਕਾਨੂੰਨ ਦੇ ਮਾਰੇ ਹੰਬੇ ਪਏ ਆ। ਉਹ ਕਹਿੰਦੇ ਕਿ ਪਤਾ ਨਹੀਂ ਕਦੋਂ ਇਨਸਾਫ ਜੁੜੂਗਾ। ਜੀ ਜੀ ਜੀ। ਤੇ ਮਿੰਟੂ ਜੀ ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਨਾਲ ਹੀ ਆਪਾਂ ਆਪਣੇ ਸਰੋਤੇ ਨੂੰ ਦੱਸ ਦਿੰਦੇ ਹਾਂ ਜੇ ਤੁਹਾਡੇ ਵੀ ਕੋਈ ਸਵਾਲ ਹੈਗੇ ਨੇ ਤੇ ਤੁਸੀਂ ਵੀ ਹੁਣ ਮਿੰਟੂ ਜੀ ਨੂੰ ਸਵਾਲ ਪੁੱਛ ਸਕਦੇ ਹੋ। ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਹੈਗਾ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰੋ। ਕਾਲ ਕਰਕੇ ਤੁਸੀਂ ਮਿੰਟੂ ਜੀ ਨੂੰ ਜੇ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਹੁਣ ਤੁਸੀਂ ਕਾਲ ਕਰ ਸਕਦੇ ਹੋ। ਤੇ ਮਿੰਟੂ ਜੀ ਮਿਲਦੇ ਹਾਂ ਆਪਾਂ ਆਪਣੇ ਸਰੋਤੇ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470 AM Sacramento and KWRU 1300 AM Fresno। ਉਹ ਬਿੱਲੇ ਨੇ ਹੁਣੇ ਤਾਂ ਕੰਮ ਸ਼ੁਰੂ ਕੀਤਾ ਸੀ, ਬੜੀ ਛੇਤੀ ਬੰਦ ਹੋ ਗਿਆ। ਉਹ ਤਾਂ ਹੋਣਾ ਹੀ ਸੀ, ਬਿਨਾਂ ਕਿਸੇ ਨੌਲੇਜ ਤੇ ਸਲਾਹ ਕਰਦੇ ਕਦੀ ਬਿਜ਼ਨਸ ਸਫਲ ਹੋਏ ਆ। ਦੇਖਿਆ ਰਾਜ ਦਾ ਕੰਮ ਕਿੰਨਾ ਵਧੀਆ ਚੱਲਦਾ ਆ। ਉਹ ਕਿਉਂਕਿ ਉਸਨੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕੰਮ ਬਾਰੇ ਸਾਰੀ ਜਾਣਕਾਰੀ ਤੇ ਟ੍ਰੇਨਿੰਗ ਅੱਵਲ ਵਾਲਿਆਂ ਤੋਂ ਲਈ ਸੀ। ਕੈਨੇਡਾ ਵਿੱਚ ਅਪਾਰ ਸਫਲਤਾ ਤੋਂ ਬਾਅਦ ਅੱਵਲ ਵਾਲੇ ਹੁਣ US ਵਿੱਚ ਆਪਣੇ ਹੈੱਡਕੁਆਟਰ ਦੀ ਗ੍ਰੈਂਡ ਓਪਨਿੰਗ ਕਰ ਚੁੱਕੇ ਹਨ। ਅੱਵਲ ਹੁਣ ਤੱਕ ਹਜ਼ਾਰਾਂ ਹੀ ਲੋਕਾਂ ਨੂੰ ਟਰੱਕਿੰਗ ਪ੍ਰੋਫੈਸ਼ਨਲ ਬਣਾ ਚੁੱਕੇ ਹਨ। ਇਹ ਟਰੱਕਿੰਗ ਪ੍ਰੋਫੈਸ਼ਨ ਦੇ ਹਰ ਕੰਮ ਸਿਖਾਉਂਦੇ ਹਨ। ਇਹਨਾਂ ਦਾ ਟਰੱਕਿੰਗ ਡਿਸਪੈਚ ਸਪੈਸ਼ਲਿਸਟ ਪ੍ਰੋਗਰਾਮ ਕਰਕੇ ਤੁਸੀਂ ਆਪਣੀ ਨਵੀਂ ਜੌਬ ਜਾਂ ਆਪਣੀ ਨਵੀਂ ਕੰਪਨੀ ਸ਼ੁਰੂ ਕਰ ਸਕਦੇ ਹੋ। ਅੱਵਲ ਕੰਸਲਟਿੰਗ ਟੀਮ ਟਰੱਕਿੰਗ ਰਿਲੇਟਡ ਕੋਈ ਵੀ ਪਰਮਿਟ ਤੁਹਾਨੂੰ ਅਰੇਂਜ ਕਰਵਾ ਸਕਦੇ ਨੇ। ਇਹਨਾਂ ਦੇ ਸੌਫਟਵੇਅਰ ਅੱਵਲ ਐਕਸਪ੍ਰੈਸ ਤੇ AFM ਤੁਹਾਡੀ ਟਰੱਕਿੰਗ ਕੰਪਨੀ ਨੂੰ ਵਧੀਆ ਤਰੀਕੇ ਨਾਲ ਚਲਾਉਣ ਵਿੱਚ ਮਦਦ ਕਰ ਸਕਦੇ ਨੇ। ਸੈਕਰਾਮੈਂਟੋ ਵਿੱਚ 14, 15, 16, 17 ਮਈ ਨੂੰ ਦੁਪਹਿਰ 2 ਤੋਂ 7 ਵਜੇ ਤੱਕ ਡਿਸਪੈਚ ਕੋਰ ਦੀਆਂ ਕਲਾਸਿਸ ਲੱਗ ਰਹੀਆਂ ਹਨ। ਐਡਰੈਸ 2520 ਵੈਂਚਰ ਓਕ ਵੇ, ਸਵੀਟ 245 ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916 573 4205 916 573 4205 ਜਾਂ ਵਿਜ਼ਿਟ avval.com, A V as in Victor, AAL.com। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲੈ ਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ।
ਬੱਗਾ ਪੈਲਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916-393-1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9165976865 916-597-6865। ਅਤੇ ਇਹਨਾਂ ਦਾ ਨਵਾਂ ਰੈਸਟੋਰੈਂਟ ਫੋਲਸਨ ਵਿਖੇ ਵੀ ਖੁੱਲ ਰਿਹਾ ਹੈ ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ। ਇਹ ਹੈ ਪੰਜਾਬੀ ਰੇਡੀਓ USA 1470 AM ਸੈਕਰਾਮੈਂਟੋ। ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਇਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨਾਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916-478-4444 9164784444। ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ। ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਸੈਕਰਾਮੈਂਟੋ ਵਿੱਚ ਹਾਈਵੇ 80 I-5 ਤੇ 99 ਤੇ ਬਿਲਕੁਲ ਲਾਗੇ ਪੰਜਾਬੀ ਟਰੱਕਰਸ ਦਾ ਆਪਣਾ ਟਰੱਕ ਸਟਾਪ, ਹਾਰਬਰ ਟਰੱਕ ਸਟਾਪ ਸੈਕਰਾਮੈਂਟੋ। ਇੱਥੋਂ ਤੁਸੀਂ 24 ਘੰਟੇ ਸ਼ੈਲ ਦੀ ਗੈਸ ਅਤੇ ਡੀਜ਼ਲ ਸਸਤੇ ਰੇਟਾਂ ਤੇ ਪਵਾ ਸਕਦੇ ਹੋ। ਇਹ ਫਲੀਟ ਕਾਰਡ ਵੀ ਅਸੈਪਟ ਕਰਦੇ ਹਨ। ਇਹਨਾਂ ਦੀ ਲੋਕੇਸ਼ਨ I-80 ਤੇ ਐਗਜ਼ਿਟ 1B ਤੇ ਐਡਰੈਸ 2816 ਵੈਸਟ ਕੈਪੀਟਲ ਐਵਨਿਊ, ਵੈਸਟ ਸੈਕਰਾਮੈਂਟੋ। ਹੋਰ ਕਿਸੇ ਵੀ ਜਾਣਕਾਰੀ ਲਈ ਕਾਲ 916-372-2893 9163722893। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 530-415-5959 530-415 5959। ਮੈਨੀ ਹੇਅਰ 5303007663 530-37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਫੋਕ ਸਾਊਂਡਸ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਇੱਕ ਵਾਰੀ ਫੇਰ ਨਿੱਘਾ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ। ਮਿੰਟੂ ਜੀ ਆਪਣੇ ਨਾਲ ਜੁੜੇ ਹੋਏ ਨੇ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਇੱਕ ਵਾਰੀ ਫੇਰ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਤੇ ਸਰੋਤਿਓ, ਤੁਸੀਂ ਜੇ ਸਵਾਲ ਪੁੱਛਣਾ ਚਾਹੁੰਦੇ ਹੋ ਹੁਣ ਮਿੰਟੂ ਜੀ ਨੂੰ ਤਾਂ ਕਾਲ ਕਰ ਸਕਦੇ ਹੋ। ਫੋਨ ਲਾਈਨਸ ਓਪਨ ਨੇ। ਸਵਾਲ ਪੁੱਛਣ ਦੇ ਲਈ ਨੰਬਰ ਹੈਗਾ, ਡਾਇਲ ਕਰ ਸਕਦੇ ਹੋ 4082725200 4082725200। ਇਸ ਨੰਬਰ ਦੇ ਉੱਤੇ ਕਾਲ ਕਰੋ। ਕਾਲ ਕਰਕੇ ਤੁਸੀਂ ਵੀ ਆਪਣੇ ਸਵਾਲ ਜਿਹੜੇ ਉਹ ਤੁਸੀਂ ਪੁੱਛ ਸਕਦੇ ਹੋ। ਤੇ ਆਓ ਆਪਣੇ ਅੱਜ ਦੇ ਜਿਹੜੇ ਪਹਿਲੇ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਜੁੜੇ ਨੇ ਆਪਣੇ ਨਾਲ ਨਰਿੰਦਰ ਸਿੰਘ ਜੀ। ਨਰਿੰਦਰ ਜੀ, ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ ਮਿੱਠੂ ਜੀ, ਮੇਰਾ ਨਾ ਇੱਕ ਸਵੇਰੇ ਇੱਕ ਵੀਡੀਓ ਦੇਖ ਰਿਹਾ ਸੀਗਾ ਤੇ ਉਹ ਵਾਇਰਲ ਕਾਫੀ ਹੋਈ ਹੁੰਦੀ ਪਈ ਹੈ। ਤੇ ਮੱਕੜ ਸਾਹਿਬ ਜਥੇਦਾਰ ਸਾਹਿਬ ਨੇ ਕੋਈ ਹਰਨੇਕ ਸਿੰਘ ਨਿਊਜ਼ੀਲੈਂਡ ਤੋਂ ਕੋਈ ਹੈਗਾ ਆ, ਉਹਨੇ ਕੋਈ ਗੁਰੂ ਸਾਹਿਬਾਂ ਬਾਰੇ ਗਲਤ ਟਿੱਪਣੀ ਕੀਤੀ ਆ, ਸ਼ਹੀਦਾਂ ਬਾਰੇ, ਤੇ ਉਹਨੂੰ ਪੰਥ ਤੋਂ ਛੇਕਣ ਦੀ ਵੀ ਗੱਲ ਕਰਦੇ ਵੇ। ਤੇ ਕੋਈ ਜਾਣਕਾਰੀ ਹੋਵੇ ਦੱਸਿਓ ਕੌਣ ਹੈਗਾ ਇਹ ਬੰਦਾ, ਅਸੀਂ ਸੁਣ ਲੈਂਦੇ। ਦੇਖੋ, ਮੈਂ ਤੇ ਕਾਫੀ ਇੱਕ
3 ਸਾਲ ਪਹਿਲਾਂ ਇਹਨਾਂ ਦਾ ਝਗੜਾ ਸੁਣਿਆ ਸੀ, ਉਦੋਂ ਮੈਂ ਬਿਮਾਰ ਹੁੰਦਾ ਸੀਗਾ। ਸੋਸ਼ਲ ਮੀਡੀਆ ਤੇ ਕਿੱਥੋਂ ਸੱਜਣ ਸਨ ਤੁਹਾਡੇ ਅਮਰੀਕਾ ਤੋਂ, ਉਹ ਤੇ ਇਹ ਆਪਸ ਦੇ ਵਿੱਚ ਬਹੁਤ ਟੱਕਰੇ ਹੋਏ ਸੀਗੇ ਉਦੋਂ, ਕਿਉਂਕਿ ਮੈਂ ਵਿਹਲਾ ਸੀਗਾ। ਸੋਸ਼ਲ ਮੀਡੀਆ ਤੇ ਇਹਨਾਂ ਦਾ ਝਗੜਾ ਪੜ੍ਹਦਾ ਹੁੰਦਾ ਸੀ ਡੇਲੀ। ਉਸ ਤੋਂ ਬਾਅਦ 3 ਸਾਲ ਹੋ ਗਏ ਜਾਂ 4 ਸਾਲ, ਉਹ ਚੀਜ਼ ਨੂੰ ਮੈਂ ਦੁਬਾਰਾ ਕਦੇ ਫੋਲੋ ਨਹੀਂ ਕੀਤਾ। ਮੈਨੂੰ ਨਹੀਂ ਪਤਾ ਕਿ ਹੁਣ ਤਾਜ਼ਾ ਵਿਵਾਦ ਕੀ ਆ, ਪਰ ਆਹ ਖਬਰ ਮੈਂ ਪੜ੍ਹੀ ਆ ਪਹਿਰੇਦਾਰ ਤੇ, ਜਿਹੜੀ ਆ ਤੁਸੀਂ ਗੱਲ ਕਹੀ ਹੈ ਨਾ ਪਹਿਰੇਦਾਰ ਅਖਬਾਰ ਤੇ, ਮੈਂ ਪੜ੍ਹੀ ਆ ਖਬਰ ਪਰਸੋਂ ਕਿ ਕੁਛ ਜਥੇਬੰਦੀਆਂ ਨੇ ਜਾ ਕੇ ਮੰਗ ਪੱਤਰ ਦਿੱਤਾ, ਔਰ ਜਥੇਦਾਰ ਨੇ ਕਿਸੇ ਇੰਟਰਨੈਸ਼ਨਲ ਸਿੱਖ ਸੰਸਥਾ ਦਾ ਕੋਈ ਨਾਂ ਤਾਂ ਮੈਨੂੰ ਪੱਕਾ ਨਹੀਂ ਪਤਾ, ਕੋਈ ਇਸ ਤਰ੍ਹਾਂ ਉਹਨਾਂ ਦਾ ਕੋਈ ਲਾਇਆ ਮੇਰੇ ਖਿਆਲ ਦੇ ਨਾਲ ਨੰਬਰ ਕੇ ਤੁਸੀਂ ਭਾਈ ਇਸ ਮਾਮਲੇ ਨੂੰ ਦੇਖੋ। ਹੁਣ ਜਥੇਦਾਰ ਨੇ ਗਾਂ ਕਿਸੇ ਨੂੰ ਕਿਹਾ, ਪਤਾ ਨਹੀਂ ਉਹ ਕਿਹੜੀ ਸੰਸਥਾ, ਕੌਮਾਂਤਰੀ ਸਿੱਖ ਮਸਲੇ ਦੇਖਣ ਵਾਲੀ, ਮੈਨੂੰ ਉਹਦਾ ਪੱਕਾ ਨਹੀਂ ਪਤਾ, ਮੈਂ ਕੋਈ ਗਲਤ ਨਾਂ ਨਹੀਂ ਲੈਣਾ ਚਾਹੁੰਦਾ। ਸੋ ਉਸ ਸੰਸਥਾ ਦੇ ਹਵਾਲੇ ਕੀਤਾ ਗਿਆ ਮੁੱਦਾ ਕੀ ਆ, ਕਿਸ ਚੀਜ਼ ਨੂੰ ਲੈ ਕੇ ਵਿਵਾਦ ਆ। ਕੁਛ ਤੇ ਦੱਸਦੇ ਆ ਕਿ ਜਰਨੈਲ ਸਿੰਘ ਭਿੰਡਰਾਂਵਾਲੇ ਬਾਬਤ ਉਹ ਗਲਤ ਬੋਲਿਆ, ਕੁਛ ਲੋਕ ਕਹਿੰਦੇ ਕਿ ਟਕਸਾਲ ਦੇ ਖਿਲਾਫ ਗਲਤ ਬੋਲਿਆ, ਕੁਛ ਲੋਕ ਗੁਰੂ ਗੋਬਿੰਦ ਸਿੰਘ ਦਾ ਵੀ ਹਵਾਲਾ ਦੇ ਰਹੇ ਆ ਕਿ ਗੁਰੂ ਗੋਬਿੰਦ ਸਿੰਘ ਬਾਰੇ ਬੋਲਿਆ। ਸੋ ਕਾਹਦੇ ਬਾਰੇ ਬੋਲਿਆ ਉਹਦੇ ਬਾਰੇ ਪੱਕਾ ਨਹੀਂ ਪਤਾ, ਮੇਰੇ ਕੋਲ ਕੋਈ ਪੁਖਤਾ ਪ੍ਰਮਾਣ ਹੈ ਨਹੀਂ ਇਸ ਚੀਜ਼ ਦਾ ਕਿ ਉਹ ਇਸ ਚੀਜ਼ ਬਾਰੇ ਬੋਲਿਆ। ਪਰ ਜੋ ਉਸ ਖਬਰ ਦੇ ਵਿੱਚ ਚੀਜ਼ਾਂ ਸਨ, ਇਹ 3-4 ਹਵਾਲੇ ਦਿੱਤੇ ਗਏ ਸੀ ਪਹਿਰੇਦਾਰ ਅਖਬਾਰ ਦੇ ਮੁਤਾਬਕ, ਜਿਹੜੀ ਮੈਂ ਗੱਲ ਤੁਹਾਨੂੰ ਦੱਸਦਾ। ਬਾਕੀ ਮੈਨੂੰ ਪਤਾ ਨਹੀਂ ਗਾ ਕਿ ਕਿਸ ਮਾਮਲੇ 'ਚ ਕਿੱਥੇ ਕਿਹੜੇ ਮੰਚ ਤੋਂ ਕੀ ਬੋਲਿਆ ਗਿਆ। ਸੋ ਇਹ ਜ਼ਰੂਰ ਹੈ ਕਿ ਉੱਥੇ ਅਕਾਲ ਤਖਤ ਤੇ ਇਹ ਸ਼ਿਕਾਇਤ ਜ਼ਰੂਰ ਪਹੁੰਚੀ ਹੈ। ਜੀ ਜੀ, ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਬਲਵਿੰਦਰ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਿੰਟੂ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅੱਛਾ, ਇੱਕ ਕੁਐਸਚਨ ਹੈਗਾ, 2 ਕੁਐਸਚਨ ਹੈ, ਕਲੀਅਰ ਜਵਾਬ ਦੇਣਾ ਜੈਸ ਨੋ ਚ। ਬਈ ਇੱਕ ਤਾਂ ਉਹ ਜਿਹੜੀ ਇਹਨਾਂ ਨੇ ਕਿਹਾ ਵੀ 12ਵੀਂ ਦੀ ਜਮਾਤ ਚੋਂ ਸਿੱਖ ਇਤਿਹਾਸ ਬਾਰੇ ਜਿਹੜਾ ਮਸਲਾ ਖੜਾ ਹੋਇਆ, ਉਹ ਕੀ ਚੇਂਜ ਕੀਤਾ ਜਾਂ ਨਹੀਂ ਕੀਤਾ, ਨੰਬਰ 1। ਜੇ ਕੀਤਾ ਤੇ ਕਿੰਨੇ ਕੀਤਾ। ਨੰਬਰ 2, ਜਿਹੜਾ ਦਿੱਲੀ ਜਿਹੜਾ ਕਾਲਜ ਦਾ ਨਾਂ ਚੇਂਜ ਕੀਤਾ, ਉਹ ਕਿੰਨੇ ਕੀਤਾ, ਹੋਇਆ ਕਿ ਨਹੀਂ ਹੋਇਆ, ਜਾਂ ਕਿੰਨੇ ਕੀਤਾ, ਇਹਦੇ ਬਾਰੇ ਜਵਾਬ ਦੱਸਣ ਜਰਾ। ਸਤਿ ਸ਼੍ਰੀ ਅਕਾਲ। ਯੈਸ ਨੋ ਚ ਕਿੱਦਾਂ ਦੱਸਾਂਗੇ ਜੀ? ਯੈਸ ਨੋ ਚ ਤੇ ਨਹੀਂ ਦੱਸ ਸਕਦੇ ਕਿਉਂਕਿ ਅਸੀਂ ਕੀਤਾ ਨਹੀਂ ਨਾ। ਜੇ ਕੀਤਾ ਹੁੰਦਾ ਅਸੀਂ ਫਿਰ ਤੁਹਾਨੂੰ ਕਹਿੰਦੇ ਯੈਸ ਜਾਂ ਨੋ, ਸਾਨੂੰ ਹੁਣ ਦੱਸਣਾ ਪਊਗਾ। ਅਸਲ ਦੇ ਵਿੱਚ ਦੇਖੋ, ਜਿਹੜੀ ਹਿਸਟਰੀ ਆ ਉਹ ਇਹ ਕਹਿੰਦੇ ਆ ਕਿ ਅਸੀਂ 12ਵੀਂ ਚੋਂ ਕੱਢ ਕੇ ਸਿੱਖ ਹਿਸਟਰੀ ਜਾਂ ਪੰਜਾਬ ਦੀ ਹਿਸਟਰੀ, ਜਿਹੜੀ ਸੰਪੂਰਨ ਹਿਸਟਰੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਕੀਤੀ ਆ 11ਵੀਂ ਚ। ਇੱਕ ਵਿਵਾਦ ਹੈ ਇਸ ਚੀਜ਼ ਨੂੰ ਲੈ ਕੇ ਕਿ 12ਵੀਂ ਵਰਗੀ ਮਹੱਤਵਪੂਰਨ ਕਲਾਸ ਚੋਂ ਕੱਢ ਕੇ ਹਿਸਟਰੀ 11ਵੀਂ ਚ ਕਰਨੀ ਕੀ ਠੀਕ ਹੈ ਜਾਂ ਨਹੀਂ। ਦੂਸਰਾ ਇਹ ਆ ਕਿ ਜਿਹੜੀ 12ਵੀਂ ਦੀ ਪੁਸਤਕ ਆਈ ਉਹ ਤੇ ਛਪ ਚੁੱਕੀ, ਉਹ ਤੇ ਆਪਣੇ ਕੋਲ ਆ, ਉਹ ਤੁਸੀਂ ਇੰਟਰਨੈਟ ਤੋਂ ਡਾਊਨਲੋਡ ਵੀ ਕਰ ਸਕਦੇ ਹੋ, ਬਹੁਤ ਸਾਰੇ ਸੱਜਣਾ ਦੇ ਕੋਲ ਵੀ ਹੈਗੀ ਆ। ਸੁਖਬੀਰ ਸਿੰਘ ਬਾਦਲ ਤੋਂ ਵੀ ਤੁਸੀਂ ਲੈ ਕੇ ਪੜ੍ਹ ਸਕਦੇ ਹੋ, ਵੀ ਅੱਜ ਕੱਲ੍ਹ ਚੁੱਕੀ ਫਿਰਦਾ। ਜਿਹੜੀ 11ਵੀਂ ਦੀ ਪੁਸਤਕ ਉਹ ਹਾਲੇ ਛਪ ਕੇ ਨਹੀਂ ਆਈ, ਉਹਦੇ ਚ ਕਿਸ ਤਰ੍ਹਾਂ ਦੀ ਹਿਸਟਰੀ ਆ ਉਹ ਹਾਲੇ ਸਭ ਕੁਛ ਪਰਦੇ ਦੇ ਵਿੱਚ ਹੀ ਆ। ਪਰ ਅਜੀਤ ਅਖਬਾਰ ਨੇ ਆਪਣੇ ਉਹ ਕਹਿੰਦੇ ਕਿ ਅਸੀਂ ਸੋਰਸਸ ਤੋਂ ਪਤਾ ਲਾਇਆ ਕਿ ਉਹਦੇ ਵਿੱਚ ਵੀ ਸਿੱਖ ਹਿਸਟਰੀ ਨਾਲ ਛੇੜਛਾੜ ਹੋਈ ਆ। ਕਿਸ ਪੱਧਰ ਤੇ ਹੋਈ ਆ ਕਿ ਉਹਨੂੰ ਘਟਾ ਕੇ ਪੇਸ਼ ਕੀਤਾ ਗਿਆ, ਸਾਈਜ਼ ਦੇ ਵਿੱਚ, ਸਪੇਸ ਦੇ ਵਿੱਚ ਛੋਟਾ ਕੀਤਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਤਾਂ ਹੀ ਅਸੀਂ ਪ੍ਰਤੱਖ ਤੌਰ ਤੇ ਦੱਸ ਸਕਦੇ ਹਾਂ ਜੇ ਉਹ ਚੀਜ਼ ਸਾਹਮਣੇ ਆ ਜਾਵੇ ਸਾਡੇ। ਤਾਂ ਜਿੱਥੋਂ ਤੱਕ ਜਿਹੜੀ ਇਹ ਪੁਸਤਕ ਛਪੀ ਆ ਉਹਦੇ ਆਧਾਰ ਤੇ ਮੈਂ ਤੁਹਾਨੂੰ ਦੱਸ ਦਿੰਦਾ, ਕੁਛ ਹਵਾਲੇ ਲੈ ਕੇ ਤੁਸੀਂ ਆਪ ਹੀ ਦੇਖ ਲਿਓ ਕਿ ਛੇੜਛਾੜ ਹੋਈ ਹੈ ਜਾਂ ਨਹੀਂ। ਯਾਨੀ ਇੱਕ ਤੱਥ ਇਹ ਆ ਕਿ ਸ਼ਹੀਦ ਊਧਮ ਸਿੰਘ ਨੇ ਜਿਹੜੀ ਸਹੁੰ ਗੁਟਕੇ ਦੀ ਹੁਣ ਤੱਕ ਅਸੀਂ ਸੁਣਦੇ ਆਏ ਕਿ ਚੁੱਕੀ ਸੀਗੀ ਅਦਾਲਤ ਦੇ ਵਿੱਚ, ਉਹ ਕਹਿੰਦੇ ਕਿ ਹੀਰ ਦੀ ਸਹੁੰ ਚੁੱਕੀ ਸੀ। ਫਿਰ ਦੂਜੀ ਗੱਲ ਇਹ ਆ ਕਿ ਜਿਹੜਾ ਇੱਕ ਪ੍ਰਸ਼ਨ ਕੀਤਾ ਜਾਂਦਾ ਕਿ ਸੂਫੀ ਮਤ ਦਾ ਮੋਢੀ ਕੌਣ ਸੀ, ਉੱਥੇ ਸਖੀ ਸਰਵਰ ਦੱਸਿਆ ਗਿਆ, ਜਦਕਿ ਅੱਜ ਤੱਕ ਤੇ ਬਾਬਾ ਸ਼ੇਖ ਫਰੀਦ ਦੱਸਿਆ ਜਾਂਦਾ ਸੀਗਾ। ਫਿਰ ਕਈ ਹੋਰ ਚੀਜ਼ਾਂ ਨੇ, ਜਿੱਦਾਂ ਕਹਿੰਦੇ ਜੇ ਮੰਗਲ ਪਾਂਡੇ ਬਾਰੇ ਬਹੁਤਾ ਜਾਣਨਾ ਤੁਸੀਂ ਤੇ ਫਿਰ ਇਹਦੀ ਫਿਲਮ ਦੇਖੋ, ਇੱਕ ਐਕਟਰ ਕਿਹੜਾ ਜਿਹੜਾ ਆਮਿਰ ਖਾਨ, ਉਹਦੀ ਫਿਲਮ ਦੇਖ ਲਓ ਜੀ। ਸੋ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ ਨੇ। ਇੱਥੋਂ ਤੱਕ ਕਿਹਾ ਗਿਆ ਕਿ ਅੰਗਦ ਦੇਵ ਜੀ ਨੂੰ ਨਿਯੁਕਤ ਕੀਤਾ ਸੀਗਾ ਗੁਰੂ ਨਾਨਕ ਦੇਵ ਨੇ, ਗੁਰਤਾ ਗੱਦੀ ਨੂੰ ਉਹ ਨਿਯੁਕਤੀ ਦੱਸਦੇ ਪਿਆ। ਮੀਰ ਮੰਨੂ ਨੇ ਕਹਿੰਦੇ ਕਿ ਸਿੱਖਾਂ ਨੂੰ ਫਾਇਲ ਆਇਆ ਸੀ ਜਿਵੇਂ ਸਿੱਖ ਉੱਥੇ ਚੋਰੀਆਂ ਦੇ ਕੇਸ 'ਚ ਫੜੇ ਹੋਣ। ਸੋ ਇਹ ਸਾਰੀਆਂ ਚੀਜ਼ਾਂ ਇਹਨਾਂ ਨੂੰ ਤੁਸੀਂ ਆਪ ਸਮਝ ਲਓ ਕਿ ਛੇੜਛਾੜ ਹੋਈ ਆ ਜਾਂ ਬਦਲਾਅ ਹੋਇਆ, ਕੀ ਹੋਇਆ, ਇਹ ਤੁਸੀਂ ਤੈਅ ਕਰ ਲਿਓ। ਮੈਂ ਤੁਹਾਡੇ ਤੇ ਛੱਡਦਾ। ਜਿੱਥੋਂ ਤੱਕ ਦਿਆਲ ਸਿੰਘ ਮਜੀਠੀਆ ਕਾਲਜ ਨਾਮ ਬਦਲਣ ਦਾ ਮਾਮਲਾ ਹੈ ਜੀ,
ਉਹਦੇ 'ਚ ਸਿੱਧੇ ਤੌਰ ਤੇ ਇੱਕ ਸੰਘ ਦਾ ਬੰਦਾ ਅਮਿਤਾਭ ਸਿਨਹਾ ਉਹਦਾ ਨਾਂ ਆ, ਉਹ ਉੱਥੋਂ ਦੀ ਸੰਸਥਾ ਦਾ ਚੇਅਰਮੈਨ ਹੈ। ਉਹ ਕਹਿੰਦਾ ਕਿ ਨਾਮ ਬਦਲਣਾ ਹੀ ਬਦਲਣਾ ਸੀ, ਜੋ ਮਰਜ਼ੀ ਕਰ ਲਓ, ਸਰਕਾਰ ਕੌਣ ਹੁੰਦੀ ਹੈ ਕਹਿੰਦਾ ਦਖਲ ਦੇਣ ਵਾਲੀ। ਜੀ ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਸਤਨਾਮ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਧੰਨਵਾਦ ਜੀ। ਵੀਰ ਜੀ ਕੱਟਿਓ ਨਾ ਫੋਨ ਮੇਰਾ ਜੀ। ਦੋਨਾਂ ਵੀਰਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮਿੰਟੂ ਜੀ ਮੇਰਾ ਕੁਐਸਚਨ ਹੈ, ਆਪਣੇ ਜਿਹੜੇ ਸ਼ਾਹਕੋਟ ਜਿਮਨੀ ਚੋਣ ਹੋ ਰਹੇ, ਸਾਰੇ ਬਾਕੀ ਪਾਰਟੀਆਂ ਸਾਰੇ ਆਪਣੇ ਮੈਂਬਰ ਚੁਣ ਲਏ ਆ, ਇਹ ਆਪ ਵਾਲਿਆਂ ਨੇ ਕੋਈ ਮੈਂਬਰ ਚੁਣਿਆ ਤੇ ਕਿਹੜਾ ਚੁਣਿਆ? ਮੇਰਾ ਇਹੀ ਸਵਾਲ ਹੈ ਜੀ। ਧੰਨਵਾਦ ਜੀ। ਨਹੀਂ ਸਰਦਾਰ ਸਾਹਿਬ, ਹਾਲੇ ਨਹੀਂ ਉਹਨਾਂ ਨੇ ਕੋਈ ਡਿਕਲੇਅਰ ਕੀਤਾ ਉਮੀਦਵਾਰ ਆਪਣਾ, ਹਾਲੇ ਨਹੀਂ ਐਲਾਨਿਆ, ਇੰਤਜ਼ਾਰ ਕੀਤਾ ਜਾ ਰਿਹਾ, ਕਿਉਂਕਿ 2 ਭਲਵਾਨ ਤੇ ਮੈਦਾਨ ਚ ਆ ਹੀ ਚੁੱਕੇ ਆ ਜੀ। ਲਾਡੀ ਸਾਹਿਬ ਦੀ ਆਪਾਂ ਹੁਣੇ ਹੀ ਗੱਲ ਕਰਕੇ ਹਟੇ ਆ, ਉਹਨਾਂ ਦੀ ਕੁੰਡਲੀ ਤੇ ਆਪਾਂ ਫੋਲੀ ਆ। ਦੂਜੇ ਪਾਸੇ ਨੈਬ ਸਿੰਘ ਘੁਆੜ ਹੈਗੇ ਆ, ਉਹ ਅਕਾਲੀਆਂ ਨੇ ਪਹਿਲੇ ਐਲਾਨ ਦਿੱਤੇ ਸੀ। ਸੋ ਤੀਸਰੇ ਭਲਵਾਨ ਦਾ ਇੰਤਜ਼ਾਰ ਕੀਤਾ ਜਾ ਰਿਹਾ, ਦੇਖੋ ਕਿਹੜਾ ਮੈਦਾਨ ਚ ਨਿਤਰਦਾ। ਇਹ ਜਦੋਂ ਆਪਣਾ ਬੰਦਾ ਕੱਢਣਗੇ ਫਿਰ ਉਸ ਤੋਂ ਬਾਅਦ ਹੀ ਥੋੜਾ ਜਿਹਾ ਦ੍ਰਿਸ਼ ਸਾਫ਼ ਹੋਊਗਾ ਕਿ ਕਿੱਦਾਂ ਦੀ ਟੱਕਰ ਹੋਊਗੀ, ਤੇ ਆਮ ਆਦਮੀ ਪਾਰਟੀ ਕਿੱਥੋਂ ਕੁ ਤੱਕ ਇਸ ਲੜਾਈ 'ਚ ਟੱਕਰ ਦੇ ਸਕਦੀ ਹੈ। ਸਾਰਾ ਕੁਝ ਉਦੋਂ ਤੈਅ ਹੋਣਾ ਜਦੋਂ ਇਹ ਉਮੀਦਵਾਰ ਐਲਾਨਣਗੇ। ਹਾਲਾਂਕਿ ਇਹਨਾਂ ਦੇ ਕੋਲ ਤੇ ਇਹ ਚਰਚਾ ਵੀ ਹੈ ਨਹੀਂ ਕਿ ਇਸ ਬੰਦੇ ਨੂੰ ਟਿਕਟ ਦੇਣਗੇ, ਪਤਾ ਨਹੀਂ ਹੁਣ ਕਿਹਦੇ ਤੇ ਗੁਣਾ ਪਾਉਂਦੇ ਆ, ਤਾਂ ਇਹ ਹਾਲੇ ਇਹਨਾਂ ਦੇ ਵਿੱਚ ਹੀ ਆ, ਅੰਦਰ ਖਾਤੀ ਆ ਜੋ ਵੀ ਚੱਲਦਾ ਪਿਆ। ਪਰ ਪ੍ਰਤੱਖ ਤੌਰ ਤੇ ਜਿੰਨੀ ਕੋਈ ਚਰਚਾ ਚੱਲਦੀ ਪਈ ਆ, ਉਹ ਇਸ ਸਮੇਂ ਅਕਾਲੀਆਂ ਤੇ ਕਾਂਗਰਸੀਆਂ ਦੇ ਆਲੇ ਦੁਆਲੇ ਹੀ ਘੁੰਮਦੀ ਆ। ਜੀ ਜੀ। ਤੇ ਵੈਸੇ ਮਿੰਟੂ ਜੀ ਕਿਸੇ ਦਾ ਨਾਂ ਆ ਰਿਹਾ ਜਾਂ ਕੋਈ ਹੈ ਵੀ ਕੀ ਕੁਛ ਚੱਲ ਰਿਹਾ? ਕੋਈ ਚਰਚਾ ਵੀ ਹੈਗੀ ਆਮ ਆਦਮੀ ਪਾਰਟੀ ਦੀ ਕਿਸੇ ਬੰਦੇ ਦੀ ਖੁੱਲੀ ਚਰਚਾ ਕੋਈ ਨਹੀਂ, ਅੰਦਰ ਖਾਤੇ ਕਰਦੇ ਹੋਣ ਤਾਂ ਕਰਦੇ ਹੋਣ, ਨਹੀਂ ਤੇ ਆਮ ਆਪਾਂ ਇੱਕ ਮੀਡੀਆ 'ਚ ਦੇਖਦੇ ਨਾ ਕਿ ਧਾਰਨਾ ਬਣ ਰਹੀ ਆ ਕਿ ਇਸ ਬੰਦੇ ਦਾ ਲੱਗ ਸਕਦਾ, ਇਸ ਬੰਦੇ ਤੇ ਭਰੋਸਾ ਜਤਾਇਆ ਜਾ ਸਕਦਾ। ਖੁੱਲੇ ਰੂਪ ਦੇ ਵਿੱਚ ਮੀਡੀਆ 'ਚ ਵੀ ਕੋਈ ਬਹਿਸ ਨਹੀਂ ਹੋਣੀ ਜੀ। ਤੇ ਵੈਸੇ ਮਿੰਟੂ ਜੀ ਨਾਲ ਜੁੜੇ ਸਵਾਲ ਹੈ, ਜੇ ਨਹੀਂ ਲੜਦੇ ਤਾਂ ਕੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਹੁਣ MP ਦੀਆਂ ਇਲੈਕਸ਼ਨਾਂ ਵੀ ਜਲਦੀ ਆ ਜਾਣੀਆਂ, ਉਸ ਦੇ ਵਿੱਚ ਇਹਨਾਂ ਦਾ ਵਕਾਰ ਘਟੂਗਾ, ਲੋਕ ਦੋਮਤਾ ਲਾਉਣਗੇ ਵੀ ਤੁਸੀਂ ਪਹਿਲਾਂ ਹੀ ਮੈਦਾਨ ਛੱਡ ਗਏ? ਨਹੀਂ ਦੇਖੋ, ਇਹ ਤੇ ਹੈਗਾ ਹੀ ਆ ਕਿ ਆਮ ਆਦਮੀ ਪਾਰਟੀ ਦਾ ਜੇ ਆਪਾਂ ਟਰੈਕ ਰਿਕਾਰਡ ਦੇਖੀਏ ਜ਼ਿਮਨੀ ਚੋਣਾਂ ਦਾ, ਉਹ ਵੈਸੇ ਵੀ ਮੰਦਾ ਹੀ ਆ ਜੀ ਜੀ। ਤੇ ਜੇ ਆਮ ਆਦਮੀ ਪਾਰਟੀ ਇਹ ਚੋਣ ਨਹੀਂ ਲੜਦੀ ਉਹ ਇੱਕ ਤਰ੍ਹਾਂ ਨਾਲ ਇਹ ਹੋਊਗਾ ਕਿ ਮੈਦਾਨ ਛੱਡ ਗਈ। ਪਰ ਮੈਨੂੰ ਲੱਗਦਾ ਕਿ ਆ 2 ਦਿਨ ਪਹਿਲਾਂ, ਹਾਲਾਂਕਿ ਮੈਨੂੰ ਪੱਕਾ ਨਹੀਂ ਯਾਦ ਕਿਹੜੇ ਨੇਤਾ ਨੇ ਇਹਨਾਂ ਦੇ ਜਿਨ੍ਹਾਂ ਨੇ ਉਹ ਸਟੇਟਮੈਂਟ ਜਾਰੀ ਕੀਤੀ ਆ, ਮੇਰੇ ਖਿਆਲ ਦੇ ਨਾਲ ਸਹਿ ਪ੍ਰਧਾਨ ਜਿਹੜੇ ਨਵੇਂ ਬਣੇ, ਜੇ ਮੈਂ ਗਲਤ ਨਹੀਂ, ਚਲੋ ਆਪਾਂ ਨਾਂ ਨਹੀਂ ਲੈਂਦੇ ਕਿਸੇ ਦਾ, ਟ੍ਰਿਬਿਊਨ ਦੇ ਪਹਿਲੇ ਪੰਨੇ ਤੇ ਉਹ ਖਬਰ ਲੱਗੀ ਸੀ ਆ 2-3 ਦਿਨ ਪਹਿਲਾਂ। ਇਹਨਾਂ ਨੇ ਆਖਿਆ ਸੀਗਾ ਕਿ ਅਸੀਂ ਮੈਦਾਨ ਖਾਲੀ ਨਹੀਂ ਛੱਡਣਾ, ਅਸੀਂ ਚੋਣ ਲੜਨੀ ਆ। ਇਹਦਾ ਮਤਲਬ ਕਿ ਚੋਣ ਲੜਨ ਦੀ ਤਿਆਰੀ ਆ। ਹੁਣ ਚੋਣ ਕੌਣ ਲੜੂਗਾ ਉਹ ਹਾਲੇ ਤੱਕ ਤੈਅ ਨਹੀਂ ਕੀਤਾ ਇਹਨਾਂ ਨੇ। ਜੀ ਜੀ ਜੀ। ਅਗਲੇ ਕਾਲਰ ਆਪਾਂ ਉਹਨਾਂ ਨਾਲ ਗੱਲ ਕਰਦੇ ਜੀ, ਜੁੜੇ ਨੇ ਸੰਤੋਖ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਹੈ ਸ਼ਾਹਕੋਟ ਦੀ ਚੋਣ ਬਾਰੇ, ਜਿਹੜੀ ਜ਼ਿਮਨੀ ਚੋਣ ਹੋ ਰਹੀ ਹੈ, ਤੇ ਕੱਲ ਹੀ ਜਦੋਂ ਚਰਚਾ ਦਾ ਵਿਸ਼ਾ ਆ ਕਿ ਉੱਥੋਂ ਦੇ ਜਿਹੜੇ ਕਾਂਗਰਸ ਦੇ ਕੈਂਡੀਡੇਟ ਨੇ ਲਾਡੀ ਸਾਹਿਬ, ਉਹਨਾਂ ਤੇ ਕੇਸ ਦਰਜ ਹੋ ਗਿਆ, ਕੀ ਉਹ ਕਾਨੂੰਨੀ ਤੌਰ ਤੇ ਹੁਣ ਜਦ ਕੇਸ ਦਰਜ ਹੋ ਗਿਆ ਚੋਣ ਲੜ ਸਕਣਗੇ ਜਾਂ ਨਹੀਂ? ਜੀ ਨਹੀਂ, ਕੇਸ ਦਰਜ ਹੋਇਆ ਚੋਣ ਲੜਨ ਦਾ ਕੋਈ ਉਹ ਨਹੀਂ ਹੁੰਦਾ ਕਿ ਰੋਕ ਦਿੱਤੀ ਜਾਂਦੀ ਆ। ਰੌਲਾ ਇਹ ਹੁੰਦਾ ਕਿ ਜਦੋਂ ਤੁਸੀਂ ਸਜ਼ਾ ਖਾ ਜਾਂਦੇ ਹੋ, ਖਾਸ ਤੌਰ ਤੇ 3 ਸਾਲ ਤੋਂ ਵੱਧ ਜਾਂ 3 ਸਾਲ, ਤਾਂ ਉਦੋਂ ਤੁਹਾਡੇ ਤੇ ਚੋਣ ਲੜਨ ਦੀ ਪਾਬੰਦੀ ਲੱਗਦੀ ਹੈ 6 ਸਾਲਾਂ ਦੀ। ਜੀ ਜੀ। ਇਹ ਕੇਸ ਆ, ਔਰ ਇਸ ਦੇ ਵਿੱਚ ਵੀ ਮੇਰੇ ਖਿਆਲ ਦੇ ਨਾਲ ਇੱਕ ਰਸਤਾ ਹੋਏਗਾ। ਰਸਤਾ ਕੀ ਹੋਏਗਾ? ਕਿਉਂਕਿ ਜਿੱਥੋਂ ਤੱਕ, ਕਿਉਂਕਿ ਮੇਰੇ ਕੋਲ FIR ਦੀ ਕਾਪੀ ਨਹੀਂ ਹੈ, ਜੇ ਕਾਪੀ ਹੁੰਦੀ ਮੈਂ ਤੁਹਾਨੂੰ ਹੁਣੇ ਦੱਸ ਦੇਣਾ ਸੀਗਾ, ਮੈਂ ਕੋਸ਼ਿਸ਼ ਕਰੂੰਗਾ ਕੱਲ ਨੂੰ ਲੈ ਲਵਾਂ। ਤਾਂ ਇਹ ਜੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਪਰਚਾ ਕੱਟਿਆ ਗਿਆ, ਜਿੱਦਾਂ ਕਿ ਦੱਸਿਆ ਜਾ ਰਿਹਾ, ਲਾਡੀ ਨੇ ਵੀ ਇਹੋ ਗੱਲ ਕਹੀ ਆ, ਲਾਡੀ ਸ਼ੇਰੋਵਾਲੀਆ ਵੀ ਕਹਿੰਦਾ ਕਿ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਤੇ ਪਰਚਾ ਕੱਟਿਆ ਗਿਆ, ਤਾਂ ਫਿਰ ਉਹਦੇ ਵਿੱਚ ਇਹ ਹੁੰਦਾ ਕਿ ਵਕਤੀ ਤੌਰ ਤੇ FIR ਹੁੰਦੀ ਆ, ਪਰ ਉਹਦੇ ਵਿੱਚ ਇਹ ਲਿਖਿਆ ਗਿਆ ਹੁੰਦਾ ਕਿ ਤੁਸੀਂ ਜਾਂਚ ਪੜਤਾਲ ਕਰੋ। ਜੇ ਜਾਂਚ ਪੜਤਾਲ 'ਚ ਇਹ ਬੰਦਾ ਗਲਤ ਪਾਇਆ ਜਾਂਦਾ ਤੇ ਇਹਦੇ ਤੇ ਫਿਰ ਤੁਸੀਂ ਚਾਰਜਸ਼ੀਟ ਜਿਹੜੀ ਆ ਫਾਈਲ ਕਰ ਦਿਓ, ਤੇ ਜੇ ਜਾਂਚ ਪੜਤਾਲ 'ਚ ਇਹ ਬੰਦਾ ਵਿਦੋਸ਼ ਪਾਇਆ ਜਾਂਦਾ FIR ਕੈਂਸਲ ਕਰ ਦਿਓ। ਸੋ ਇਹ ਪੱਕੇ ਤੌਰ ਤੇ ਇਹ ਨਹੀਂ ਹੁੰਦਾ ਕਿ ਬੰਦਾ ਜਿਹੜਾ ਉਹ ਦੋਸ਼ੀ ਸਾਬਤ ਹੋ ਗਿਆ, ਮਾਮਲਾ ਦਰਜ ਹੋਇਆ, ਆਪਾਂ ਇਹ ਨਹੀਂ ਕਹਿ ਸਕਦੇ ਕਿ ਦੋਸ਼ੀ ਸਾਬਤ ਹੋ ਗਿਆ। ਜਦੋਂ ਤੱਕ ਦੋਸ਼ੀ ਨਹੀਂ ਸਾਬਤ ਹੁੰਦਾ ਔਰ ਜਦੋਂ ਤੱਕ 3 ਸਾਲ ਸਜ਼ਾ ਨਹੀਂ ਹੁੰਦੀ, ਕਿਸੇ ਬੰਦੇ ਨੂੰ ਕੋਈ ਵੀ ਕੋਰਟ ਜਾਂ ਕੋਈ ਵੀ ਕਾਨੂੰਨ ਹੈ ਜਿਹੜਾ ਚੋਣ ਲੜਨ ਤੋਂ ਨਹੀਂ ਰੋਕ ਸਕਦਾ। ਜੀ ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਰੂਪ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ ਜੀ। ਮੈਂ ਸਿਆਟਲ ਤੋਂ ਬੋਲਦਾ ਜੀ, ਰੂਪ ਸਿੰਘ ਸੰਧੂ ਜੀ। ਹਾਂਜੀ, ਆ ਫੇਸਬੁੱਕ ਤੇ ਇੱਕ ਮਾਮਲਾ ਸਾਇਆ ਹੋਇਆ ਜੀ,
ਆ ਜਿਹੜੇ ਇੰਜੈਕਸ਼ਨ ਲੱਗਣੇ ਆ ਜੀ, ਮਤਲਬ ਕੋਈ ਪਤਾ ਨਹੀਂ ਕਿਹੜੀਆਂ ਹਨਾ ਜੀ, ਉਹ ਕੁਛ ਧਿਰਾਂ ਕਹਿ ਰਹੀਆਂ ਕਿ ਉਹ ਨਪੁੰਸਕ ਕਰ ਦਿੰਦੇ ਆ, ਕੁਛ ਕਹਿ ਰਹੀਆਂ ਕਿ ਉਹ ਫੇਸਬੁੱਕ ਤੇ ਕਾਫੀ ਉਹ ਮਾਮਲਾ ਛਾਇਆ ਹੋਇਆ ਜੀ। ਮਤਲਬ ਇਹ ਹੁਣ ਫੇਸਬੁੱਕ ਹੀ ਤੈਅ ਕਰੂਗੀ ਵੀ ਉਹ ਇੰਜੈਕਸ਼ਨ ਲੱਗਣੇ ਚਾਹੀਦੇ ਆ ਜਾਂ ਨਹੀਂ ਲੱਗਣੇ ਚਾਹੀਦੇ ਜੀ। ਜੀ ਧੰਨਵਾਦ ਜੀ। ਨਹੀਂ, ਤੈਅ ਤੇ ਸਾਨੂੰ ਕਰਨਾ ਚਾਹੀਦਾ, ਤੈਅ ਤੇ ਸਾਨੂੰ ਕਰਨਾ ਚਾਹੀਦਾ ਕਿਉਂਕਿ ਧੀਆਂ ਪੁੱਤਰ ਸਾਡੇ ਆ ਜੀ, ਇਹ ਸਾਨੂੰ ਤੈਅ ਕਰਨਾ ਚਾਹੀਦਾ। ਔਰ ਸਾਨੂੰ ਥੋੜੀ ਜਿਹੀ ਰਿਸਰਚ ਕਰ ਲੈਣੀ ਚਾਹੀਦੀ ਆ। ਅਫਵਾਹਾਂ ਵੀ ਸੋਸ਼ਲ ਮੀਡੀਆ ਤੇ ਜਾਨੀ ਇੰਟਰਨੈਟ ਤੇ ਆ, ਤੇ ਸਾਰਾ ਕਿੱਸਾ ਵੀ ਇਸ ਕਹਾਣੀ ਦਾ ਜਿਹੜਾ ਉਹ ਇੰਟਰਨੈਟ ਤੇ ਪਿਆ। ਇਹ ਜਿਹੜਾ ਟੀਕਾਕਰਨ ਹੈ ਕੌਮੀ ਟੀਕਾਕਰਨ ਮੁਹਿੰਮ ਦਾ ਹਿੱਸਾ ਜੀ, ਔਰ WHO ਤੋਂ ਪ੍ਰਮਾਣਿਤ ਆ, WHO ਦੀ ਸਕੀਮ ਦਾ ਹੀ ਹਿੱਸਾ। ਜਿਹੜੀ ਇੱਕ ਅਫਵਾਹ ਪੰਜਾਬੀਆਂ ਨੇ ਫੈਲਾਈ ਆ ਕਿ ਇਹ ਨੰਗਲ ਦੇ ਵਿੱਚ 7-8 ਬੱਚੇ ਇਸ ਕਰਕੇ ਬੇਹੋਸ਼ ਹੋ ਗਏ ਕਿਉਂਕਿ ਐਕਸਪਾਇਰ ਦਵਾਈ ਲਵਾ ਦਿੱਤੀ। ਮੈਂ ਆਪਣੇ ਬੇਟੇ ਨੂੰ ਸਾਰੇ ਪਿੰਡ 'ਚ ਸਭ ਤੋਂ ਪਹਿਲਾਂ ਜਾ ਕੇ ਲਵਾਈ। ਕਿਉਂ? ਕਿਉਂਕਿ ਉੱਥੋਂ ਜਿਹੜੀ ਮੈਡੀਕਲ ਟੀਮ ਸੀ ਉਹਨੇ ਫੋਨ ਕੀਤਾ, ਉਹ ਕਹਿੰਦੇ ਕਿ ਇੱਥੇ ਤੇ ਸਾਡੇ ਗੱਲ ਪੈਂਡ ਹੈ ਤੁਹਾਡੇ ਪਿੰਡ ਵਾਲੇ, ਇਹ ਕਹਿੰਦੇ ਕਿ ਤੁਸੀਂ ਸਾਡੇ ਬੱਚਿਆਂ ਨੂੰ ਇੱਥੇ ਆਹ ਕਰਨਾ ਆ ਗਏ, ਉਹ ਕਰਨਾ ਆ ਗਏ, ਇੱਥੇ ਕੋਈ ਟੀਕਾ ਲਵਾ ਨਹੀਂ ਰਿਹਾ। ਤੇ ਮੈਂ ਜਦੋਂ ਗਿਆ ਤੇ ਉੱਥੇ ਵਾਕਈ ਮਾਹੌਲ ਅਫੜਾ ਤਫੜੀ ਵਾਲਾ ਸੀ। ਜਾ ਕੇ ਉੱਥੇ ਗੱਲਬਾਤ ਕੀਤੀ ਤਾਂ ਸਭ ਤੋਂ ਪਹਿਲਾਂ ਫਿਰ ਮੈਂ ਆਪਣੇ ਮੁੰਡੇ ਦੇ ਲਵਾਇਆ, ਉਸ ਤੋਂ ਬਾਅਦ ਸਾਰਿਆਂ ਨੇ ਲਵਾਇਆ। ਹੁਣ ਦੇਖੋ, ਜੇ ਤੁਸੀਂ ਇਸ ਮਾਮਲੇ ਦੀ ਤਹਿ ਤੱਕ ਜਾਓਗੇ ਤਾਂ ਇਹ ਕਹਾਣੀ ਵਿਗੜੀ ਆ ਇੱਕ ਵੀਡੀਓ ਤੋਂ। ਉਹ ਵੀਡੀਓ ਇਹੋ ਜਿਹੀ ਵੀਡੀਓ ਆ ਜਿਹਦੀ ਸੱਚਾਈ ਇਹ ਆ ਕਿ ਅਸਲ ਦੇ ਵਿੱਚ ਇੱਕ ਖਬਰੀ ਚੈਨਲ ਨੇ ਵਾਇਰਲ ਸੱਚ ਪ੍ਰੋਗਰਾਮ ਦੇ ਵਿੱਚ ਉਸ ਅਫਵਾਹ ਨੂੰ ਪਰਦਾਫਾਸ਼ ਕਰਕੇ ਲੋਕਾਂ ਦੇ ਸਾਹਮਣੇ ਰੱਖਿਆ ਸੀਗਾ ਕਿ ਇਹ ਅਫਵਾਹ ਆ ਜਿਹੜੀ ਕਿ 2017 ਚ ਫੈਲੀ ਸੀ। ਤਾਂ ਉਸ ਵੀਡੀਓ ਦੇ ਵਿੱਚੋਂ ਥੋੜਾ ਜਿਹਾ ਅੰਸ਼ ਕੱਟ ਕੇ ਇੱਥੇ ਅਫਵਾਹ ਦੇ ਰੂਪ ਚ ਫੈਲਾ ਦਿੱਤਾ ਗਿਆ, ਯਾਨੀ ਜਿਹੜਾ ਪਰਦਾਫਾਸ਼ ਹੋਇਆ ਉਹੀ ਅਫਵਾਹ ਦਾ ਹਿੱਸਾ ਬਣ ਗਿਆ। ਤੇ ਫੇਰ ਚਲਦੀ ਕਹਾਣੀ ਤੁਹਾਨੂੰ ਪਤਾ ਹੀ ਆ ਕਿ ਇੱਕ ਦਫਾ ਤੇ ਪੰਜਾਬ ਦੇ ਵਿੱਚ ਇਸ ਟੀਕਾਕਰਨ ਮੁਹਿੰਮ ਦਾ ਬਹੁਤ ਵੱਡਾ ਪੱਖ ਪ੍ਰਭਾਵਿਤ ਹੋਇਆ, ਪਰ ਫਿਰ ਵੀ ਕੁਝ ਜਾਗਰੂਕ ਲੋਕ ਹੈ ਜਿਹੜੇ ਉਹਨਾਂ ਨੇ ਇਹਦੇ ਹੱਕ 'ਚ ਪ੍ਰਚਾਰ ਵੀ ਕੀਤਾ। ਜਿਹੜੇ ਅਫੀਸ਼ੀਅਲਸ ਆ, ਜਿਹੜੇ ਸਿਹਤ ਵਿਭਾਗ ਦੇ ਅਧਿਕਾਰੀ ਆ, ਸਰਕਾਰੀ ਅਧਿਕਾਰੀ, ਉਹ ਕਹਿੰਦੇ ਲਵਾਓ, ਕੁਛ ਨਹੀਂ ਆ। ਸਾਡੇ ਪੰਜਾਬ ਦੇ 2 ਡੀਸੀਆਂ ਨੇ ਕੱਲ ਲਵਾਏ ਆਪਣੇ ਬੱਚਿਆਂ ਨੂੰ। ਇੱਕ ਕਪੂਰਥਲੇ ਦੇ ਡੀਸੀ ਨੇ ਆਪਣੇ ਬੱਚਿਆਂ ਨੂੰ ਲਵਾਇਆ ਟੀਕਾ, ਇੱਕ ਸੰਗਰੂਰ ਦਾ ਡੀਸੀ ਉਹਨੇ 2 ਕੁੜੀਆਂ ਨੂੰ ਲਵਾਇਆ ਆਪਣੇ ਟੀਕਾ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। 40 ਕਰੋੜ ਬੱਚੇ ਨੂੰ ਟੀਕਾ ਲੱਗਣਾ, ਹੁਣ ਤੱਕ ਦੱਸਦੇ ਆ ਕਿ 8 ਕਰੋੜ ਤੱਕ ਬੱਚਿਆਂ ਨੂੰ ਟੀਕਾ ਲੱਗ ਗਿਆ। ਇਹ ਦੇਖੋ, ਕਿਤੇ ਕਈ ਵਾਰ ਇਹ ਵੀ ਹੁੰਦਾ ਕਿ ਬੱਚਾ ਡਹਿਲ ਜਾਂਦਾ, ਚੱਕਰ ਆ ਜਾਂਦਾ, ਖਾਧਾ ਪੀਤਾ ਨਹੀਂ ਹੁੰਦਾ, ਜਾਂ ਕਈ ਵਾਰ ਇਹ ਵੀ ਹੁੰਦਾ ਕਿ ਹਰੇਕ ਬੋਡੀ ਹੈ ਜਿਹੜੀ ਉਹ ਹਰੇਕ ਦਬਾਅ ਨੂੰ ਤੁਹਾਨੂੰ ਪਤਾ ਹੀ ਹੈ ਕਿ ਉਹ ਜਰ ਨਹੀਂ ਸਕਦੀ, ਬਰਦਾਸ਼ਤ ਕਰਨ ਦੀ ਉਹਦੀ ਸਮਰੱਥਾ ਨਹੀਂ ਹੁੰਦੀ। ਕਈ ਵਾਰ ਇਸ ਤਰ੍ਹਾਂ ਦੇ ਮਾਮਲੇ ਹੋ ਜਾਂਦੇ ਆ, ਪਰ ਮੈਨੂੰ ਨਹੀਂ ਲੱਗਦਾ ਜਿਹੜੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਉਹਦੇ 'ਚ ਕੋਈ ਦਮ ਹੈਗਾ। ਜੀ ਬਿਲਕੁਲ। ਤੇ ਕੀ ਕੋਈ ਕਾਰਵਾਈ ਹੋਊਗੀ ਵੀ ਕਿੰਨੇ ਜਿਹੜੀ ਅਫਵਾਹ ਫੈਲਾਈ ਆ, ਕਿਉਂਕਿ ਇਹ ਟੀਕਾਕਰਨ ਹੋਣੇ ਤਾਂ ਬੱਚਿਆਂ ਦੇ ਲਈ ਬਹੁਤ ਜ਼ਰੂਰੀ ਹੁੰਦੇ ਨੇ। ਦੇਖੋ, ਅਫਵਾਹ ਫੈਲਾਈ ਆ ਜਿਹਨੇ ਇੱਕ ਤੇ ਆਹ ਗੱਲ ਕਹੀ ਆ ਕਿ ਐਕਸਪਾਇਰ ਦਵਾਈ ਲਾਈ ਗਈ ਆ, ਉਸ ਬੰਦੇ ਤੇ ਮੇਰੇ ਖਿਆਲ ਦੇ ਨਾਲ ਮਾਮਲਾ ਦਰਜ ਕੀਤਾ ਗਿਆ ਜਾਂ ਦਰਜ ਕਰਨ ਦੀ ਸਿਫਾਰਿਸ਼ ਕਰ ਦਿੱਤੀ ਗਈ ਆ ਸਿਵਲ ਸਰਜਨ ਵੱਲੋਂ। ਹੁਣ ਪੁਲਿਸ ਕੀ ਅੱਗੇ ਐਕਸ਼ਨ ਲੈਂਦੀ ਉਹ ਤੇ ਚਲੋ ਪੁਲਿਸ ਤੇ ਨਿਰਭਰ ਕਰਦਾ, ਪਰ ਇਹਦੇ ਵਿੱਚ ਇਹ ਕਿ ਮੁੱਢੋਂ ਕਿੱਥੇ ਤੁਰੀ ਆ ਇਹ ਜਿਹੜੀ ਹੈਗੀ ਅਫਵਾਹ, ਉਹ ਮੁੱਢੋਂ ਕਿੱਥੋਂ ਤੁਰੀ ਆ ਇਹਦਾ ਪਤਾ ਲਾਉਣਾ ਬਹੁਤ ਔਖਾ ਕੰਮ ਆ, ਕਿਉਂਕਿ ਸੋਸ਼ਲ ਨੈਟਵਰਕਿੰਗ ਸਾਈਟ ਦਾ ਦਾਇਰਾ ਜਿਹੜਾ ਬਹੁਤ ਵੱਡਾ। ਪਰ ਜਿੰਨੇ ਵੀ ਉਹ ਅਫਵਾਹ ਫੈਲਾਈ ਆ ਉਸ ਬੰਦੇ ਨੇ ਨੁਕਸਾਨ ਹੀ ਕੀਤਾ। ਪਰ ਇਸ ਤਰ੍ਹਾਂ ਦੀ ਅਫਵਾਹ ਇੱਕ ਵਾਰੀ ਪਾਕਿਸਤਾਨ ਦੇ ਵਿੱਚ ਵੀ ਫੈਲਾ ਦਿੱਤੀ ਗਈ ਸੀਗੀ। ਉੱਥੇ ਪੋਲੀਓ ਦੀ ਵੈਕਸੀਨੇਸ਼ਨ ਹੋਣੀ ਸੀਗੀ ਤੇ ਕੁਝ ਕੱਟੜਪੰਥੀਆਂ ਨੇ ਇਹ ਅਫਵਾਹ ਫੈਲਾ ਦਿੱਤੀ, ਇਹ ਰੌਲਾ ਪਵਾ ਦਿੱਤਾ ਕਿ ਇਹ ਮੁਸਲਮਾਨਾਂ ਦੇ ਬੱਚਿਆਂ ਨੂੰ ਨਪੁੰਸਕ ਕਰਨ ਦੀ ਸਾਜ਼ਿਸ਼ ਆ। ਤੇ ਉੱਥੇ ਜਿਹੜੀਆਂ ਇਸ ਤਰ੍ਹਾਂ ਦੀਆਂ ਮੈਡੀਕਲ ਟੀਮਾਂ ਸੀ ਉਹਨਾਂ ਤੇ ਹਮਲੇ ਹੋਏ, ਕਈ ਕਤਲ ਵੀ ਕਰ ਦਿੱਤੇ ਗਏ। ਪਰ ਉਹ ਅਫਵਾਹ ਦੇਖ ਲਓ ਕਿ ਅਫਵਾਹ ਹੀ ਨਿਕਲੀ ਆ। ਇਸ ਅਫਵਾਹ ਨੇ ਨੁਕਸਾਨ ਕੀਤਾ। ਮੈਂ ਸਮਝਦਾ ਕਿ ਕਾਰਵਾਈ ਹੋਣੀ ਚਾਹੀਦੀ ਆ, ਕਿਉਂਕਿ ਇਹਦੇ ਨਾਲ ਨੁਕਸਾਨ ਆ, ਇਹ ਬੱਚਿਆਂ ਦੀ ਜ਼ਿੰਦਗੀ ਨਾਲ ਨੁਕਸਾਨ ਆ। ਇੱਥੇ ਤੇ ਅਫਵਾਹ ਫੈਲਾਉਣ ਦੇ ਮਾਮਲੇ 'ਚ ਆਪਣੇ ਆਪ ਨੂੰ ਕੁਝ ਜਿਹੜੇ ਬੰਦੇ ਕਹਿੰਦੇ ਅੱਜ ਕਿ ਅਸੀਂ ਸਿਹਤ ਵਿਗਿਆਨ ਨਾਲ ਜੁੜੇ ਆ ਉਹ ਵੀ ਘੱਟ ਨਹੀਂ ਰਹੇ। ਪਰ ਹੁਣ ਜਿਵੇਂ ਦਿਨ ਪੈਂਦੇ ਜਾਂਦੇ ਆ ਉਹ ਅਫਵਾਹਾਂ ਜਿਹੜੀਆਂ ਮੱਠੀਆਂ ਹੁੰਦੀਆਂ ਪਈਆਂ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਕਰਨੈਲ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਰਨੈਲ ਜੀ, ਕੀ ਸਵਾਲ ਹੈ? ਮੇਰੇ ਸਵਾਲ ਹੈਗੇ ਜੀ 2-3। ਇੱਕ ਤਾਂ ਕਿਉਂਕਿ ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੈ ਤੇ ਉਹ ਜਿਹੜੇ ਤਨਖਾਹਾਂ ਨਹੀਂ ਦਿੰਦੇ ਗ੍ਰੇਡ 4 ਜਾਂ ਟੀਚਰਾਂ ਜਾਂ ਹੋਰਾਂ ਨੂੰ, ਤੇ ਜੇ ਇਹ ਰਲ ਕੇ ਮਤਲਬ ਸਾਰੇ ਜਾਂ ਸੁਪਰੀਮ ਕੋਰਟ ਜਾਂ ਹੋਰ ਕਿਤੇ ਵੀ ਦਰਖਾਸਤ ਦੇਣ ਕਿ ਸਾਰੇ
ਬਣਾ ਲੈਣ, ਜਿੱਦਾਂ MLA ਆ, ਚੀਫ ਮਿਨਿਸਟਰ, ਇੱਕ ਵਾਰੀ ਇੰਜੀਨੀਅਰ, ਆਵਾਜ਼ ਘੱਟ ਰਹੀ ਹੈ ਤੁਹਾਡੀ। ਇੱਕ ਵਾਰੀ IPS ਵਗੈਰਾ ਨੂੰ ਨਾ ਮਿਲੇ, ਤੇ ਇਦਾਂ ਦਾ ਕੁਝ ਹੋ ਸਕਦਾ ਜੀ, ਤੇ ਤਾਂ ਕਿ ਉਹ ਵਿਚਾਰੇ ਬਚ ਜਾਣ ਜਿਹੜੇ ਥੱਲੇ ਵਾਲੇ ਆ ਜੀ, ਉਹਨਾਂ ਨੂੰ ਵੀ ਵੇਲੇ ਸਿਰ ਮਿਲ ਜਾ ਕਰੇ ਤਨਖਾਹ। ਇੱਕ ਹੋਰ ਦੂਸਰੀ ਗੱਲ ਇਹ ਹੈ ਜੀ, ਵੀ ਜਿਹੜਾ ਗੁਟਕਾ ਖਾ ਕੇ, ਗੁਟਕੇ ਨੂੰ ਹੱਥ 'ਚ ਫੜ ਕੇ ਸਾਡੇ ਚੀਫ ਮਿਨਿਸਟਰ ਨੇ ਸਹੁੰ ਖਾਧੀ ਸੀ, ਉਹ ਇੱਕ ਧਰਮ ਦਾ ਵਿਸ਼ਾ ਆ, ਤੇ ਇਸ ਲਈ ਉਹਦੇ ਬਰਖਲਾਫ ਕੁਛ ਜਿਹੜੀ ਧਰਮ ਦੀ ਹਾਨੀ ਹੈ, ਇਹਦੇ ਲਈ ਸਾਡੇ ਲਈ ਜੰਪ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਕੋਈ ਸਿੱਖ ਜਥੇਬੰਦੀ ਕੋਰਟ ਜਾ ਕੇ ਉਹਨਾਂ ਦੇ ਅਗੇਂਸਟ ਕੇਸ ਕਰ ਸਕਦੀ ਹੈ। ਤੀਸਰਾ ਹੈ ਜੀ ਸਰਦਾਰ ਸੁਖਬੀਰ ਸਿੰਘ ਜੀ, ਐਕਸ ਹੋਮ ਮਿਨਿਸਟਰ, ਪ੍ਰਧਾਨ ਅਕਾਲੀ ਦਲ, ਉਹ ਜੇ ਅੰਮ੍ਰਿਤਧਾਰੀ ਨਹੀਂ ਹੈ ਤਾਂ ਉਹ ਨਹੀਂ ਹੋ ਸਕਦੇ ਸਾਡੇ ਪ੍ਰਧਾਨ ਅਕਾਲੀ ਦਲ ਦੇ। ਇਹਦੇ ਲਈ ਜਿਹੜੀਆਂ ਪੰਥਕ ਧਿਰਾਂ ਆ ਉਹਨਾਂ 'ਚੋਂ ਕੋਈ ਸੁਪਰੀਮ ਕੋਰਟ ਨਹੀਂ ਜਾ ਸਕਦਾ ਜਾਂ ਕਮੇਟੀ ਦੇ ਨਾਲ ਕੇਸ ਨਹੀਂ ਮਤਲਬ ਉਠਾ ਸਕਦਾ। ਇਹ ਤਿੰਨ ਗੱਲਾਂ ਦਾ ਮਿੰਟੂ ਸਾਹਿਬ ਨੂੰ ਬੇਨਤੀ ਆ ਦੱਸਣ ਕੀ ਹੋ ਸਕਦਾ। ਦੇਖੋ, ਸੁਪਰੀਮ ਕੋਰਟ ਤੇ ਹੁਣ ਇਹਦੇ ਵਿੱਚ ਕੁਛ ਨਹੀਂ ਕਰ ਸਕਦੀ, ਕਿਉਂਕਿ ਇੱਕ ਧਾਰਮਿਕ ਮਸਲਾ ਹੈ। ਸੋ ਇਹ ਹੁਣ ਇਹਨਾਂ ਨੇ ਆਪਣੇ ਪੱਧਰ ਤੇ ਨਜਿੱਠਣਾ, ਇਹ ਕੋਈ ਸ਼ਿਕਾਇਤ ਦੇਊਗਾ ਤੇ ਤਾਂ ਹੀ ਆ। ਵੈਸੇ ਸੁਖਜਿੰਦਰ ਸਿੰਘ ਰੰਧਾਵਾ ਨੇ ਕੱਲ ਇਹ ਸਵਾਲ ਚੁੱਕਿਆ ਸੀ, ਉਹ ਕਹਿੰਦਾ ਕਿ ਦੇਖੋ ਅਸੈਂਬਲੀ ਦੇ ਵਿੱਚ ਜਦੋਂ ਇਹਨੂੰ ਗਾਤਰਾ ਵਿਖਾਉਣ ਲਈ ਕਿਹਾ ਗਿਆ, ਇਹਨੇ ਨਹੀਂ ਵਿਖਾਇਆ, ਮੈਂ ਵਿਖਾ ਦਿੱਤਾ, ਮੈਨੂੰ ਕੀ ਫਰਕ ਪੈਂਦਾ। ਹਾਲਾਂਕਿ ਉਹ ਸੁਖਬੀਰ ਬਾਦਲ ਨੂੰ ਪਤਿਤ ਕਹਿੰਦਾ ਸੀਗਾ, ਤੇ ਦਾੜੇ ਵੱਲੋਂ ਵੇਖ ਕੇ ਤੇ ਲੋਕ ਇਹਨੂੰ ਵੀ ਕਹਿੰਦੇ ਸੀਗੇ ਕਿ ਤੂੰ ਵੀ ਸਿੱਖ ਤੇ ਹੈ ਨਹੀਂ ਗਾ। ਖੈਰ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੇ ਹੈਗੀਆਂ, ਪਰ ਇਹਦੇ ਵਿੱਚ ਹੁਣ ਦੇਖੋ ਮਸਲਾ ਇਹ ਆ ਕਿ ਇਹ ਕਰਨਾ ਕਿਵੇਂ ਆ, ਕਰਨਾ ਤੇ ਪਹੁੰਚੋਂ ਕੇ ਜਥੇਦਾਰ ਨੇ ਆ ਨਾ, ਤੇ ਜਥੇਦਾਰ ਉਹ ਤੇ ਆਪ ਇਹਨਾਂ ਤੋਂ ਪੁੱਛ ਕੇ ਫੈਸਲੇ ਲੈਂਦਾ ਕਿ ਕਿਹਨੂੰ ਤਲਬ ਕਰੀਏ ਤੇ ਕਿਹਨੂੰ ਛੱਡੀਏ। ਫਿਰ ਕਰੂਗਾ ਕੌਣ? ਸਭ ਤੋਂ ਵੱਡਾ ਸਵਾਲ ਤੇ ਮੰਨ ਲਓ ਜੇ ਸ਼ਿਕਾਇਤ ਵੀ ਕਰ ਦਿੱਤੀ, ਪਹਿਲੀ ਗੱਲ ਤੇ ਉਹਨੇ ਕਰਨਾ ਹੀ ਨਹੀਂ, ਜੇ ਕੋਈ ਕਰ ਦਿੱਤਾ ਤਾਂ ਗੱਲ ਗੋਲ-ਮੋਲ ਹੋ ਜਾਣੀ ਆ। ਇਹ ਸ਼ਿਕਾਇਤ ਅੱਜ ਤੱਕ ਕਿਉਂ ਨਹੀਂ ਕੀਤੀ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ। ਜਿਵੇਂ ਸੁਖਜਿੰਦਰ ਸਿੰਘ ਰੰਧਾਵਾ ਨੇ ਕੱਲ ਖੁੱਲੇ ਰੂਪ ਦੇ ਵਿੱਚ ਕੀਤੀ ਹੈ, ਕਿਉਂਕਿ ਉਹ ਅੰਮ੍ਰਿਤਧਾਰੀ ਕਹਿੰਦੇ ਕਿ ਮੈਂ ਅੰਮ੍ਰਿਤਧਾਰੀ ਹਾਂ, ਉਹ ਸ਼ਿਕਾਇਤ ਕਰ ਸਕਦੇ ਅਕਾਲ ਤਖਤ ਤੇ ਜਾ ਕੇ। ਉਹਨਾਂ ਕਿਉਂ ਨਹੀਂ ਕੀਤੀ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ, ਜਾਂ ਦੂਸਰਿਆਂ ਨੇ ਕਿਉਂ ਨਹੀਂ ਕੀਤੀ? ਇਹ ਇੱਕ ਵੱਖਰੀ ਤਰ੍ਹਾਂ ਦਾ ਸਵਾਲ ਹੈ, ਪਰ ਸੁਪਰੀਮ ਕੋਰਟ ਦੇ ਵਿੱਚ ਇਸ ਤਰ੍ਹਾਂ ਦੀ ਬਹਿਸ ਥੋੜੀ ਚੱਲ ਸਕਦੀ ਹੈ। ਦੂਜੀ ਚੀਜ਼ ਜਿਹੜੀ ਤੁਸੀਂ ਕਹੀ ਆ ਮੱਥੇ ਤੇ ਲਾ ਕੇ ਉਹਦੇ ਹੱਥੋਂ ਕੇਸ ਕੀਤਾ ਜਾਵੇ, ਦੇਖੋ ਇਸ ਤਰ੍ਹਾਂ ਦੀਆਂ ਸੋਹਾਂ ਜਿਹੜੀਆਂ ਉਹ ਕੋਈ ਸੰਵਿਧਾਨ ਦੇ ਦਾਇਰੇ ਦੇ ਵਿੱਚ ਥੋੜੀ ਆਉਂਦੀ ਆ। ਉਹਦੇ ਤੇ ਵੀ ਧਰਮ ਨੇ ਜੇ ਕੋਈ ਕਾਰਵਾਈ ਕਰਨੀ ਹੋਵੇ, ਕਿਸੇ ਧਾਰਮਿਕ ਰਹੁ-ਰੀਤ ਦੇ ਮੁਤਾਬਕ ਕਰਨੀ ਹੋਵੇ, ਤੇ ਉਹ ਵੀ ਕਹਿ ਦੇਣਗੇ ਉਹ ਅਕਾਲ ਤਖਤ ਵਾਲੇ ਕਿ ਜਿਹੜਾ ਇਹ ਕੈਪਟਨ ਅਮਰਿੰਦਰ ਸਿੰਘ ਆ, ਇਹ ਤੇ ਪੂਰਨ ਗੁਰਸਿੱਖ ਹੀ ਹੈ ਨਹੀਂਗਾ, ਪੂਰਨ ਗੁਰਸਿੱਖ ਨੂੰ ਹੀ ਅਸੀਂ ਤਲਬ ਕਰਦੇ। ਕਈ ਵਾਰੀ ਇਹ ਵੀ ਗੱਲ ਕਹਿ ਦਿੰਦੇ ਆ। ਉਹ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੀਆਂ ਕੋਈ ਕਾਰਵਾਈਆਂ ਹੋ ਸਕਦੀਆਂ। ਔਰ ਜੇ ਸਹੁੰ ਵਾਲੀ ਗੱਲ ਆਪਾਂ ਮੰਨੀਏ ਤੇ ਫਿਰ ਜਿਹੜਾ ਸੰਵਿਧਾਨਕ ਅਹੁਦੇ ਤੇ ਬਹਿੰਦਾ ਉਹ ਵੀ ਤੇ ਇੱਕ ਸਹੁੰ ਚੁੱਕਦਾ ਹੀ ਆ, ਤੇ ਸੰਵਿਧਾਨਕ ਅਹੁਦੇ ਤੇ ਬਹਿ ਕੇ ਟਲਦਾ ਕੋਈ ਆ, ਬਾਕੀ ਉਹ ਸੰਵਿਧਾਨਕ ਅਹੁਦੇ ਦੀ ਸਹੁੰ ਨੂੰ ਤੋੜਦੇ ਹੀ ਆ। ਬਹੁਤ ਸਾਰੇ ਲੋਕ ਤੋੜਦੇ ਆ, ਤਾਂ ਕਹਿੰਦੀ ਧਾਰਮਿਕ ਸਹੁੰ ਕਿਉਂ? ਇੱਥੇ ਸੰਵਿਧਾਨਕ ਅਹੁਦਿਆਂ ਤੇ ਬਹਿਣ ਵਾਲੇ ਜਿਹੜੇ ਸੰਵਿਧਾਨ ਦੀ ਸਹੁੰ ਖਾਂਦੇ ਆ ਉਹ ਵੀ ਕਈ ਵਾਰ ਤੋੜ ਜਾਂਦੇ ਆ, ਤੇ ਕਾਰਵਾਈ ਉਹਨਾਂ ਤੇ ਵੀ ਨਹੀਂ ਹੁੰਦੀ। ਸਹੁੰ ਜਿਵੇਂ ਭਜਨ ਮਾਨ ਨੇ ਆਖਿਆ ਕਿ ਇੱਕ ਵਾਰੀ ਗਾਣੇ 'ਚ ਕਸਮਾਂ ਦਾ ਕੀ ਹੈ, ਜਿੱਥੇ ਜੀ ਕੀਤਾ ਖਾ ਲਈਆਂ। ਇਹ ਤੇ ਕਸਮਾਂ ਸਿਆਸਤਦਾਨਾਂ ਦੀ ਕੋਈ ਫਰਕ ਨਹੀਂ ਪੈਂਦਾ। ਪਰ ਜਿਹੜਾ ਤੁਸੀਂ ਪਹਿਲਾ ਸਵਾਲ ਕੀਤਾ ਕਿ ਤਨਖਾਹ ਨਹੀਂ ਮਿਲਦੀ, ਉਹਦਾ ਮੇਰੇ ਖਿਆਲ ਦੇ ਨਾਲ ਉਹ ਬੜਾ ਸੰਵੇਦਨਸ਼ੀਲ ਮੁੱਦਾ ਸੀ, ਉਹਦੇ ਤੇ ਅੱਗੇ ਵੀ ਗੱਲ ਕੀਤੀ ਆ। ਕਈ ਇਸ ਤਰ੍ਹਾਂ ਦੇ ਅਧਿਆਪਕ ਜਿਨ੍ਹਾਂ ਨੂੰ 7-7, 8-8 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ, ਉਹ ਇੱਕਜੁੱਟ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਮੁਲਾਜ਼ਮ ਇੱਕਜੁੱਟ ਹੈ ਨਾ ਅੱਜ ਕੱਲ੍ਹ ਦੇ ਦੌਰ ਦੇ ਵਿੱਚ, ਪਰ ਉਹਨਾਂ ਦੀ ਵਾਹ ਨਹੀਂ ਚੱਲਦੀ। ਸਰਕਾਰ ਜਿਹੜੀ ਆ ਉਹ ਇਹੋ ਜਿਹੀ ਸਰਕਾਰ ਆ ਜਿਹੜੀ ਨਾ ਮੁਲਾਜ਼ਮਾਂ ਦੇ ਪੱਖ ਦੀ ਆ, ਨਾ ਮਜ਼ਦੂਰਾਂ ਦੇ ਪੱਖ ਦੀ ਜਾਪਦੀ ਆ, ਨਾ ਕਿਸਾਨਾਂ ਦੇ ਪੱਖ ਦੀ ਜਾਪਦੀ ਆ। ਉਹ ਤੇ ਬਸ ਲਾਡੀ ਲਾਡਾ, ਰਾਣਾ ਰਾਜਾ, ਇਹਨਾਂ ਦੇ ਪੱਖ ਦੀ ਆ। ਜਦੋਂ ਇਹਨਾਂ ਦੀ ਕਿਸੇ ਨੇ ਗੱਲ ਹੀ ਨਹੀਂ ਕਰਨੀ, ਗੱਲ ਹੀ ਨਹੀਂ ਸੁਣਨੀ, ਤਾਂ ਫਿਰ ਉਹ ਜਿੰਨਾ ਮਰਜ਼ੀ ਏਕਾ ਕਰ ਲੈਣ, ਜਿੰਨੇ ਮਰਜ਼ੀ ਰੌਲੇ ਪਾ ਲੈਣ, ਉਹਨਾਂ ਦਾ ਜਿਹੜਾ ਉੱਤੇ ਰੌਲਾ ਪਾਇਆ ਉਹ ਹਵਾ 'ਚ ਉੱਡਣ ਤੋਂ ਸਿਵਾਏ ਕੁਛ ਨਹੀਂ ਕਰ ਸਕੇਗਾ। ਜੀ ਜੀ ਜੀ। ਤੇ ਮਿੰਟੂ ਜੀ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਜਿਹੜੇ ਨੇ ਗਿਆਨ ਸਿੰਘ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ। ਕੀ ਸਵਾਲ ਹੈ ਜੀ ਤੁਹਾਡਾ? ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗੁਰੂ ਸਰਗਿਆ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਤੁਹਾਨੂੰ ਪੁੱਛਣਾ, ਤੁਹਾਨੂੰ ਕਿਸੇ ਨੇ ਪੁੱਛਿਆ ਸੀਗਾ
ਉਹ ਨਿਊਜ਼ੀਲੈਂਡ ਤੋਂ ਹੈਗਾ ਉਹ ਰੇਡੀਓ ਵਾਲਾ ਵਾਰਸ ਰੇਡੀਓ ਆ। ਉਹਦੀ ਗੱਲ ਦੇਖੋ, ਉਹਨਾਂ ਦਾ ਆਪਣਾ ਨਿੱਜੀ ਮਸਲੇ ਹੋਣਗੇ। ਇਹ ਇੱਥੇ ਜਿਹੜੇ ਬਿਲਕੁਲ ਉਹ ਕੌਣ ਕਿਹਦੇ ਖਿਲਾਫ ਕਰ ਰਿਹਾ, ਉਹ ਜਦੋਂ ਕਾਰਵਾਈ ਹੋਊਗੀ ਕੀ ਬਣਦਾ ਉਹਦੇ ਬਾਰੇ ਜ਼ਰੂਰ ਜਿਹੜੇ ਉਹ ਦੱਸਾਂਗੇ। ਜਿਹੜੀ ਮੈਂ ਗੱਲ ਇਹ ਕਰਦੀ ਸੀ ਗੁਰੂ ਸਰੀਆ ਸਾਹਿਬ ਨਾਲ, ਤੇ ਇਹ ਬੜੇ ਵੱਡੇ ਪੱਤਰਕਾਰ ਆ ਔਰ ਖੋਜੀ ਨੇ, ਇਹਨਾਂ ਨੇ ਉਹ ਗੱਲ ਜਿਵੇਂ ਕਿ ਪਤਾ ਹੀ ਨਹੀਂ ਹੁੰਦਾ ਐ ਢਾਲ ਦਿੱਤੀ। ਉਹ ਬੇਨਤੀ ਹੈ ਇਹਨਾਂ ਨੂੰ ਮੈਂ ਪੁੱਛਣਾ ਵੀ ਉਹ ਇਹੋ ਜਿਹੀਆਂ ਗੱਲਾਂ ਰੇਡੀਓ ਦੇ ਉੱਤੋਂ ਗਾਲਾਂ ਕੱਢਦਾ ਸਿੱਧੀਆਂ ਹੀ ਉਹ ਮਾਮਾ ਭੈਣਾਂ ਦੀਆਂ। ਨਹੀਂ ਦੇਖੋ ਇਹਦਾ ਮਤਲਬ ਇਹ ਨਹੀਂ ਹੁੰਦਾ ਮੈਂ ਤੇ ਗਾਲਾਂ ਨਹੀਂ ਸੁਣਦਾ ਉਹਦੀਆਂ ਰੇਡੀਓ ਤੇ। ਮੈਂ ਤੇ ਨਾ ਹੀ ਸੁਣੂਗਾ ਕੋਈ ਜੇ ਇਸ ਤਰ੍ਹਾਂ ਦਾ ਕੋਈ ਕੰਮ ਕਰਦਾ, ਮੈਂ ਉਹਨੂੰ ਇਗਨੋਰ ਕਰੂੰਗਾ। ਮੈਂ ਤੁਹਾਨੂੰ ਕਿਹਾ ਕਿ ਮੈਂ ਤੇ ਅੱਜ ਤੱਕ ਉਹਨਾਂ ਨੂੰ ਫੋਲੋ ਹੀ ਨਹੀਂ ਕੀਤਾ ਕਿਸੇ ਵੀ ਮਾਮਲੇ 'ਚ। ਜਦੋਂ ਮੈਨੂੰ ਕਿਸੇ ਮੁੱਦੇ ਦਾ ਹੀ ਨਹੀਂ ਪਤਾ, ਮੈਂ ਜਿੰਨੀ ਕੋਈ ਖਬਰ ਪੜ੍ਹੀ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਆ ਕਿ ਜੇ ਤੁਹਾਨੂੰ ਸਾਰਾ ਕੁਝ ਪਤਾ ਤੇ ਫਿਰ ਤੁਸੀਂ ਸਵਾਲ ਕੀਤਾ ਤੇ ਇਹਦਾ ਮਤਲਬ ਕਿ ਸਵਾਦ ਲੈਣ ਨੂੰ ਕੀਤਾ, ਜਾਣ ਕਰਕੇ ਤੁਹਾਡੇ ਕੋਲ ਹੈਗੀ ਆ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਸਵਾਦ ਲੈਣ ਨੂੰ ਜਿਹੜੇ ਬਹੁਤ ਸਾਰੇ ਲੋਕ ਇਦਾਂ ਕਰਦੇ ਨੇ। ਦੇਖੋ ਉਹ ਜੇ ਕੋਈ ਗਾਲਾਂ ਕੱਢ ਰਿਹਾ ਤੇ ਇਹਦਾ ਮਤਲਬ ਇਹ ਥੋੜੀ ਵੀ ਅਸੀਂ ਵੀ ਇੱਥੇ ਗਾਲਾਂ ਕੱਢਣੀਆਂ ਉਹਦੀਆਂ ਸੁਣਾਈ ਜਾਈਏ ਵੀ ਉਹ ਕੀ ਕਰਦੇ ਸੀ, ਉਹ ਕੀ ਕਰਦੇ। ਅਸੀਂ ਮਰਿਆਦਾ ਨੂੰ ਸਮਝਣਾ ਚਾਹੀਦਾ। ਕੋਈ ਕੀ ਕਰਦਾ ਉਹਨੂੰ ਥੋੜੀ ਰੋਕ ਸਕਦੇ ਆ। ਜਿਹੜੀ ਸਾਡੇ ਕੋਲ ਜਾਣਕਾਰੀ ਹੈ, ਇਨਫੋਰਮੇਸ਼ਨ ਹੈ, ਉਹ ਤੁਹਾਨੂੰ ਅਸੀਂ ਦੇ ਸਕਦੇ ਹਾਂ। ਪੰਜਾਬ ਦੇ ਵਿੱਚ ਉਹਨਾਂ ਦੀ ਇੱਕ ਸ਼ਿਕਾਇਤ ਇੱਥੇ ਪਹੁੰਚੀ ਆ, ਜੋ ਅਕਾਲ ਤਖਤ ਦੇ ਜਥੇਦਾਰ ਨੇ ਫੈਸਲਾ ਕੀਤਾ, ਅੱਗੇ ਉਹਨਾਂ ਨੇ ਨਿਬੇੜਾ ਕੀਤਾ, ਉਹ ਮੈਂ ਤੁਹਾਨੂੰ ਦੱਸ ਦਿੱਤਾ। ਹੁਣ ਮਾਜਰਾ ਕੀ ਹੈ, ਮਸਲਾ ਕੀ ਆ, ਇਹਦੇ ਬਾਰੇ ਜਦੋਂ ਹੁਣ ਚਰਚਾ ਚੱਲੀ ਪਈ ਆ ਤੇ ਉਹ ਸਾਰਾ ਕੁਝ ਸਾਹਮਣੇ ਨਿਕਲੂਗਾ। ਉਹ ਆਪਦਾ ਪੱਖ ਰੱਖੂਗਾ, ਜਿਹੜੇ ਉਹਦੇ ਵਿਰੋਧ ਦੇ ਵਿੱਚ ਖੜੇ ਉਹ ਆਪਦਾ ਪੱਖ ਰੱਖਣਗੇ, ਆਪੇ ਨਿਸਤਾਰਾ ਹੋ ਜਾਊਗਾ। ਜੀ 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 ਬਿਲਕੁਲ। ਕੋਈ ਘਰ ਦੀਆਂ ਗੱਲਾਂ, ਘਰ ਦੇ ਵਿੱਚ ਕੋਈ ਲੜਾਈ ਹੁੰਦੀ ਆ, ਬਾਹਰ ਆ ਕੇ ਨਹੀਂ ਦੱਸਦਾ, ਪਰ ਕਈਆਂ ਨੂੰ ਜਿਹੜਾ ਸਵਾਦ ਲੈਣ ਦਾ ਜ਼ਿਆਦਾ ਮਜ਼ਾ ਆਉਂਦਾ ਹੁੰਦਾ ਆ ਵੀ ਜਿਹੜੀਆਂ ਅਹਿਮ ਗੱਲਾਂ ਨੇ ਉਸ ਦੇ ਉੱਤੇ ਜਿਹੜਾ ਕੀਤਾ ਜਾਵੇ। ਬਾਕੀ ਜਿਹੜੇ ਧਾਰਮਿਕ ਮਸਲੇ ਦੇ ਉੱਤੇ ਹੁਣ ਲੱਗੇ ਹੋਏ ਆ, ਉਹ ਜਦੋਂ ਨਿਪਟਾਰਾ ਹੋਊਗਾ ਉਸ ਦੇ ਬਾਰੇ ਵੀ ਤੁਹਾਨੂੰ ਜ਼ਰੂਰ ਆਪਾਂ ਦੱਸਾਂਗੇ। ਤੇ ਮਿੰਟੂ ਜੀ, ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਹੁਣ ਜਿਹੜਾ ਇੱਥੇ ਹੀ ਸਮਾਪਤ ਹੈ, ਤੇ ਮਿਲਾਂਗੇ ਤੁਹਾਨੂੰ ਆਪਣੇ ਸਰੋਤਿਆਂ ਨੂੰ ਜਿਹੜਾ ਜੀ ਅਗਲੀ ਵਾਰ। ਤੁਹਾਨੂੰ ਬਹੁਤ ਹੀ ਪਿਆਰ ਸਤਿਕਾਰ ਸਰ ਨਿੱਕੀ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।